यूथ पार्टी मुर्दाबाद 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 पग नु हथ नहीं लाना भी पग थोड़े बन्नी है यूथ पार्टी मुर्दाबाद 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 पग नु हथ नहीं लाना भी पग थोड़े बन्नी है TV84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਸੈਨੇਟ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸੇ ਦੇ ਤਹਿਤ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਅੱਜ ਮਾਰਚ ਹੋਵੇਗਾ ਜੋ ਮਾਰਚ ਯੂਨੀਵਰਸਿਟੀ ਦੇ ਵੱਖ-ਵੱਖ ਬਲਾਕਸ ਦੇ ਵਿੱਚ ਹੁੰਦਾ ਹੋਇਆ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਪ੍ਰਦਰਸ਼ਨ ਦੀਆਂ ਸਾਂਝੀਆਂ ਕਰ ਦਿੰਦੇ ਔਰ ਨਾਲ ਹੀ ਨਾਮਵਰ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਖਾਸ ਤੌਰ ਤੇ ਵਿਦਿਆਰਥੀਆਂ ਦੀ ਹਮਾਇਤ ਦੇ ਵਿੱਚ ਸਮੇਂ-ਸਮੇਂ ਤੇ ਨਿੱਤਰਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਸਮਰਥਨ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਦਾ ਜਿਹੜਾ ਪੂਰਾ ਮਾਰਚ ਦਾ ਜਾਂ ਪੂਰਾ ਪ੍ਰਦਰਸ਼ਨ ਹੈ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ। ਜੇ ਸੈਨੇਟ ਖਤਮ ਹੁੰਦੀ ਆ ਤਾਂ ਇੱਥੋਂ ਪੰਜਾਬ ਦੀ ਨੁਮਾਇੰਦਗੀ ਵੀ ਖਤਮ ਹੋਊਗੀ ਤਾਂ ਇਹ ਸੰਘਰਸ਼ ਇਹ ਲੜਾਈ ਕੋਈ ਛੋਟੀ ਮੋਟੀ ਲੜਾਈ ਨਹੀਂ ਜਿਹੜੀ ਸਿਰਫ ਕੋਈ ਸਨੇਟਰਾਂ ਦੀ ਹੋਵੇ। ਮਤਲਬ ਕੱਲ ਮੈਡਮ ਨੇ ਬਿਆਨ ਦਿੱਤਾ ਸੀ ਨਾ ਕਿ ਇਹ ਸਿਰਫ ਸਨੇਟਰਾਂ ਦਾ ਮਸਲਾ ਸਟੂਡੈਂਟਾਂ ਦਾ ਮਸਲਾ ਹੀ ਹੈ ਨਹੀਂ। ਅਸੀਂ ਮੈਡਮ ਨੂੰ ਅਪੀਲ ਕਰਦੇ ਆ, ਇੱਥੇ ਸਿਕਿਉਰਿਟੀ ਵਾਲੇ ਵੀ ਖੜੇ ਆ, ਹੋਰ CID ਵਾਲੇ ਵੀ ਖੜੇ ਹੋਣੇ ਆ ਕਿ ਮੈਡਮ ਇੱਥੇ ਆ ਜੇ, ਅਸੀਂ ਉਹਨੂੰ ਦੱਸ ਦਾਂਗੇ ਕਿ ਸਟੂਡੈਂਟਾਂ ਦਾ ਮਸਲਾ ਕਿਵੇਂ ਆ। ਪਹਿਲੀ ਗੱਲ ਤਾਂ ਗ੍ਰੈਜੂਏਟ ਕੌਂਸਟੀਚੁਐਂਸੀ 'ਚੋਂ ਜਿੰਨੇ ਜਾਂਦੇ ਆ ਉਹ ਸਟੂਡੈਂਟਾਂ 'ਚ ਹੀ ਜਾਂਦੇ ਆ। ਬਾਕੀ ਸੈਨੇਟ ਨੇ ਜਿਹੜੇ ਫੈਸਲੇ ਲੈਣੇ ਆ ਉਹ ਸਟੂਡੈਂਟਾਂ ਦੇ ਬਾਬਤ ਹੀ ਲੈਣੇ ਹੁੰਦੇ ਆ ਕਿ ਸਟੂਡੈਂਟਾਂ ਦੀ ਫੀਸ ਵਧੂਗੀ ਕਿ ਨਹੀਂ, ਯੂਨੀਵਰਸਿਟੀ 'ਚ ਸੈਲਫ ਫਾਈਨਾਂਸਡ ਕੋਰਸ ਹੋਣਗੇ ਜਾਂ ਰੈਗੂਲਰ ਕੋਰਸ ਹੋਣਗੇ, ਇਹ ਫੈਸਲੇ ਸੈਨੇਟ ਲੈਂਦੀ ਹੈ।
ਉਹ ਸਟੂਡੈਂਟਾਂ ਦਾ ਭਵਿੱਖ, ਚਲੋ ਸਟੂਡੈਂਟਾਂ ਦੀਆਂ ਜ਼ਿੰਦਗੀਆਂ, ਸਟੂਡੈਂਟਾਂ ਦੀ ਪੜ੍ਹਾਈ, ਸਾਰਾ ਕੁਝ ਸੈਨੇਟ ਦੇ ਹੱਥ ਹੁੰਦਾ। ਜੇ ਸੈਨੇਟ ਖਤਮ ਹੁੰਦੀ ਆ ਤਾਂ ਸਟੂਡੈਂਟਾਂ ਦਾ ਇਹ 'ਚ ਸਿੱਧਾ ਸਿੱਧਾ ਨੁਕਸਾਨ ਆ। ਬਾਕੀ ਸਟੂਡੈਂਟ ਜੇ ਪੰਜਾਬ ਤੋਂ ਆਇਆ ਤਾਂ ਉਹ ਇੱਥੇ ਪੰਜਾਬ ਦੀ ਗੱਲ ਲਾਜ਼ਮੀ ਹੀ ਕਰੂਗਾ। ਮਤਲਬ ਅਸੀਂ ਸਿਰਫ ਇੱਥੇ ਪੜ੍ਹਨ ਨਹੀਂ ਆਏ, ਅਸੀਂ ਇੱਥੇ ਆਪਦੇ ਹੱਕ ਲੈਣ ਵੀ ਆਏ ਆ। ਪੜ੍ਹੇ ਲਿਖੇ ਵਿਦਿਆਰਥੀ ਦਾ ਵੀ ਇੱਕ ਫਰਜ਼ ਹੁੰਦਾ ਕਿ ਆਪਦੇ ਹੱਕ ਪਛਾਣੇ ਤੇ ਹੱਕਾਂ ਦੀ ਗੱਲ ਕਰੇ। ਜੇ ਸਾਨੂੰ ਮੌਕਾ ਮਿਲਿਆ ਪੰਜਾਬ ਯੂਨੀਵਰਸਿਟੀ 'ਚ ਪੜ੍ਹਨ ਦਾ, ਚੰਡੀਗੜ੍ਹ 'ਚ ਪੜ੍ਹਨ ਦਾ, ਪੰਜਾਬ ਦੀ ਰਾਜਧਾਨੀ 'ਚ ਪੜ੍ਹਨ ਦਾ, ਤਾਂ ਇੱਥੇ ਖੜ ਕੇ ਜੇ ਅਸੀਂ ਪੰਜਾਬ ਦੀ ਗੱਲ ਨਾ ਕਰੀਏ ਤਾਂ ਸਾਡੇ ਤੇ ਲਾਂਘ, ਤਾਂ ਅਸੀਂ ਉਹ ਲਾਂਘਤਾਂ ਆਪਦੇ ਸਰ ਨਹੀਂ ਲੈਣੀਆਂ। ਅਸੀਂ ਇੱਥੇ ਹਟ ਕੇ ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੀ ਨੁਮਾਇੰਦਗੀ ਚੰਡੀਗੜ੍ਹ ਤੇ ਦਾਅਵੇ ਦੀ ਵੀ ਗੱਲ ਕਰਾਂਗੇ, ਯੂਨੀਵਰਸਿਟੀ ਤੇ ਦਾਅਵੇ ਦੀ ਵੀ ਗੱਲ ਕਰਾਂਗੇ। ਇੱਥੇ ਪੰਜਾਬ ਦੇ ਸੰਕਟ ਦੀ ਵੀ ਗੱਲ ਹੋਊ, ਪਾਣੀਆਂ ਦੀ ਵੀ ਗੱਲ ਹੋਊ, ਕਿਸਾਨੀ ਦੀ ਵੀ ਗੱਲ ਹੋਊ, ਮਜ਼ਦੂਰਾਂ ਦੀ ਵੀ ਗੱਲ ਹੋਊ। ਤੇ ਇੱਥੇ ਮੈਡਮ ਤਾਂ ਕਹਿੰਦੀਆਂ ਨੇ ਕਿ ਸਟੂਡੈਂਟਾਂ ਦਾ ਕੀ ਕੰਮ ਆ। ਮੈਡਮ ਨੂੰ ਦੱਸ ਦਈਏ ਇੱਥੇ ਕਿਸਾਨ ਲੀਡਰ ਵੀ ਆਉਣਗੇ, ਫੇਰ ਤੁਸੀਂ ਕਹੋਗੇ ਇੱਥੇ ਕਿਸਾਨਾਂ ਦਾ ਹੀ ਕੰਮ ਆ। ਇੱਥੇ ਉਹਨਾਂ ਨੂੰ ਦੱਸ ਦਈਏ ਮਜ਼ਦੂਰ ਲੀਡਰ ਵੀ ਆਉਣਗੇ, ਫੇਰ ਤੁਸੀਂ ਕਹੋਗੇ ਇੱਥੇ ਮਜ਼ਦੂਰਾਂ ਦਾ ਹੀ ਕੰਮ। ਅਸੀਂ ਇੱਥੇ ਸਟੂਡੈਂਟਾਂ ਦੀ ਲੜਾਈ ਲੜਨ ਦੇ ਨਾਲ ਨਾਲ, ਸੈਨੇਟ 'ਚ ਜਮਹੂਰੀਅਤ ਬਚਾਉਣ ਦੇ ਨਾਲ ਨਾਲ ਪੰਜਾਬ ਦੀ ਲੜਾਈ ਲੜਨ ਲਈ ਵੀ ਖੜੇ ਆ। ਉਹ ਬਤੌਰ ਸਟੂਡੈਂਟ ਲੜੀਏ ਚਾਹੇ ਬਤੌਰ ਪੰਜਾਬੀ ਲੜੀਏ। ਮੈਡਮ ਨੂੰ ਅਪੀਲ ਆ ਜਾਂ ਤਾਂ ਕਿ ਸਾਡੀ ਗੱਲ ਸੁਣ ਲੇ ਤੇ ਨਹੀਂ ਕਿਸੇ ਨਾ ਕਿਸੇ ਤਰੀਕੇ ਮੈਡਮ ਤੱਕ ਗੱਲ ਸਾਡੀ ਪਹੁੰਚਾਈ ਜਾਵੇ। ਉਹਨੂੰ ਜਿਹੜੀਆਂ ਗਲਤਫਹਿਮੀਆਂ, ਉਹਨੂੰ ਜਿਹੜੇ ਡਾਊਟ ਆ, ਉਹ ਡਾਊਟ ਅਸੀਂ ਕਲੀਅਰ ਕਰੀਏ। ਤਾਂ ਚਲੋ ਅੱਜ ਆਪਾਂ ਮਾਰਚ ਦੀ ਕਾਲ ਦਿੱਤੀ ਆ। ਇੱਕ ਆਪਣੇ ਸਟੂਡੈਂਟ ਆ ਵੀ ਪਹੁੰਚੇ ਆ, ਹੋਰ ਵੀ ਬਾਹਰੋਂ ਵੀ ਜਿੰਨੇ ਵੀ ਸੈਨੇਟ ਨੂੰ ਬਚਾਉਣ ਲਈ ਪਹੁੰਚੇ ਹੋਏ ਆ ਗਏ। ਕੁਝ ਬੰਦੇ ਰਸਤੇ 'ਚ ਆ ਤੇ ਉਹ ਪਹੁੰਚ ਜਾਣਗੇ। ਤੇ ਆਪਾਂ ਇੱਕ ਵਾਰ ਆਪਾਂ ਨਾਅਰਿਆਂ ਦੀ ਸ਼ੁਰੂਆਤ ਨਾਲ ਆਪਣਾ ਮਾਰਚ ਸ਼ੁਰੂ ਕਰੀਏ। ਆਪਾਂ ਨੂੰ ਇਹ ਸੀਗਾ ਅੱਜ ਦਾ ਪ੍ਰੋਗਰਾਮ ਕਿ ਇੱਕ ਵਾਰ ਆਪਾਂ ਇੱਥੋਂ ਲਾਇਬ੍ਰੇਰੀ ਦੇ ਮੂਹਰਤੀ ਹੁੰਦੇ ਹੋਏ ਸਟੂਸੀ ਚੱਲਦੇ ਆ, ਸਟੂਡੈਂਟ ਸੈਂਟਰ ਤੇ ਆਪਣੀ ਗੱਲ ਰੱਖਦੇ ਹੋਏ ਉੱਥੇ ਵੀ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੂੰ ਅਪੀਲ ਕਰੀਏ ਕਿ ਉਹ ਮਾਰਚ 'ਚ ਹਿੱਸਾ ਲੈਣ, ਮਾਰਚ ਨਾਲ ਇਕੱਠੇ ਤੁਰਨ। ਉਸ ਤੋਂ ਬਾਅਦ ਆਪਾਂ ਆਪਣੇ ਤੈਅ ਪ੍ਰੋਗਰਾਮ ਅਨੁਸਾਰ, ਤੈਅ ਰੂਟ ਅਨੁਸਾਰ ਆਪਣਾ ਮਾਰਚ ਕਰਾਂਗੇ। ਸੈਨੇਟ ਦੀਆਂ ਚੋਣਾਂ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਸੈਨੇਟ ਦੀਆਂ ਚੋਣਾਂ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਸਾਰਿਆਂ ਨੂੰ ਅਪੀਲ ਆ ਕਿ ਇਹ ਆਪਣਾ ਬੈਨਰ ਲੱਗਿਆ ਹੋਇਆ ਕੁੜੀਆਂ ਨੇ ਫੜਿਆ ਹੋਇਆ, ਇਹ ਅੱਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿੱਥੇ ਸੈਨੇਟ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਿਦਿਆਰਥੀਆਂ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਰੋਕਿਆ ਜਾ ਰਿਹਾ, ਬਿਠਾਇਆ ਜਾ ਰਿਹਾ। ਤਾਂ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵਿਦਿਆਰਥੀ ਪ੍ਰਦਰਸ਼ਨ ਕਰਦੇ ਕਿਸ ਤਰੀਕੇ ਦੇ ਨਜ਼ਰ ਆ ਰਹੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਵਿਦਿਆਰਥੀਆਂ ਦੇ ਵੱਲੋਂ ਮੁਰਦਾਬਾਦ ਦੇ ਨਾਅਰੇ ਲਾਏ ਜਾ ਰਹੇ ਆ।
ਗੱਡੀ ਬੈਠ ਗੱਡੀ ਬੈਠ ਗੱਡੀ ਬੈਠ ਯੂਥ ਅਥਾਰਟੀ ਮੁਰਦਾਬਾਦ 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 ਖੜਾ ਗੱਡੀ ਚੰਡੀਗੜ੍ਹ ਪੁਲਿਸ ਮੁਰਦਾਬਾਦ। ਉਹ ਪੱਗ ਨੂੰ ਹੱਥ ਨਹੀਂ ਲਾਉਣਾ ਵੀਰ, ਪੱਗ ਤੁਹਾਡੇ ਬੰਨੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਅਜਿਹੇ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਹੈ ਵਿਦਿਆਰਥੀਆਂ ਦਾ, ਪਰ ਇੱਥੇ ਵਿਦਿਆਰਥੀਆਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਬਾਈ ਜੀ ਕਿਹਦੇ ਤੇ ਲਾਠੀ ਚਾਰਜ ਹੋਇਆ? ਜੀ ਬਿਲਕੁਲ ਵੀਰ ਜੀ, ਅਸੀਂ ਇਧਰੋਂ ਸ਼ਾਂਤਮਈ ਤਰੀਕੇ ਨਾਲ ਸਟੂਸੀ ਵੱਲੋਂ ਮਾਰਚ ਕਰਦੇ ਆ ਰਹੇ ਸੀਗੇ। ਅਸੀਂ ਇੱਥੇ ਆਣ ਕੇ ਬਹਿਣਾ ਸੀਗਾ, ਅਥਾਰਟੀ ਨਾਲ ਗੱਲਬਾਤ ਕਰਨੀ ਸੀਗੀ, ਜਿਹੜਾ ਕਿ ਇਹਨਾਂ ਨੇ ਬੜੇ ਚਿਰ ਤੋਂ ਸਾਨੂੰ ਟਾਈਮ ਨਹੀਂ ਦਿੱਤਾ ਗੱਲਬਾਤ ਕਰਨ ਦਾ। ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੋਂ ਮਾਰਚ ਕੱਢਦੇ ਆ ਰਹੇ ਸੀਗੇ। ਪੁਲਿਸ ਵੱਲੋਂ ਜਿਵੇਂ ਵੀ ਤੁਸੀਂ ਵੇਖ ਸਕਦੇ ਆ ਪੂਰੇ ਘੇਰਾਬੰਦੀ ਕਰ ਦਿੱਤੀ ਗਈ। ਅਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਕਰਕੇ ਅੱਗੇ ਜਾਣਾ ਚਾਹੁੰਦੇ ਸੀਗੇ, ਪਰ ਜਿੰਨੇ ਵੀ ਜਾਣੇ ਅੱਗੇ ਗਏ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ। ਬਕਾਇਦਾ ਉਹਨਾਂ ਦੀ ਪੱਗਾਂ ਨੂੰ ਵੀ ਹੱਥ ਪਾਇਆ ਗਿਆ, ਉਹਨਾਂ ਦੇ ਲਾਠੀ ਚਾਰਜ ਕੀਤਾ ਗਿਆ ਤੇ ਬਕਾਇਦਾ ਮੇਰੇ ਵੀ ਲਾਠੀ ਚਾਰਜ ਕੀਤਾ ਗਿਆ। ਆਹ ਵੇਖੋ ਮੇਰੇ ਇੱਥੇ ਸੱਟ ਲੱਗੀ ਹੈ, ਮੇਰੇ ਲੱਕ ਤੇ ਡੰਡਾ ਮਾਰਿਆ। ਡੰਡਾ ਭਾਵੇਂ ਖਿਲਰ ਗਿਆ ਉੱਥੇ, ਪਰ ਇਹ ਯੂਨੀਵਰਸਿਟੀ ਦਾ ਇਹ ਵਰਤਾਰਾ ਵਾ ਕਿ ਜਦੋਂ ਵੀਸੀ ਡਰਦਾ ਵਾ ਉਦੋਂ ਦਾ ਪੁਲਿਸ ਅੱਗੇ ਕਰਦਾ। ਪੁਲਿਸ ਦਾ ਇੱਥੇ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਆ? ਤੁਹਾਡਾ ਪ੍ਰਦਰਸ਼ਨ ਤੇ ਸ਼ਾਂਤਮਈ ਹੈ, ਫਿਰ ਲਾਠੀ ਚਾਰਜ ਦੀ ਜ਼ਰੂਰਤ ਕਿਉਂ ਪਈ ਹੈ? ਬਿਲਕੁਲ ਇਹੀ ਤੇ ਸਾਡਾ ਸਵਾਲ ਆ ਇਹਨਾਂ ਨੂੰ। ਤੇ ਇਹ ਹਮੇਸ਼ਾ ਹੀ ਜਿਵੇਂ ਕਿ ਭਾਰਤ ਸਰਕਾਰ ਕਰਦੀ ਹੈ ਹੀ ਅੱਜ ਤੱਕ ਕੋਈ ਵੀ ਸ਼ਾਂਤਮਈ ਪ੍ਰੋਟੈਸਟ ਹੈ, ਭਾਵੇਂ ਇੱਥੇ ਆਪਾਂ ਦਿੱਲੀ ਵੇਖ ਲਈਏ ਧਰਨੇ ਤੇ ਫਾਰਮਰ ਪ੍ਰੋਟੈਸਟ ਤੇ ਵੇਖ ਲਈਏ, ਜਿੱਥੇ ਵਰਜੀ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਹੁੰਦਾ ਵਾ ਉਹ ਤੇ ਹਮੇਸ਼ਾ ਹੀ ਲਾਠੀ ਚਾਰਜ ਕਰਦੇ। ਇਹਨਾਂ ਦਾ ਕੀ ਹੱਕ ਹੈ ਜਾਂ ਪੁਲਿਸ ਦਾ ਇੱਥੇ ਕੀ ਕੰਮ ਹੈ ਯੂਨੀਵਰਸਿਟੀ ਦੇ ਵਿੱਚ ਆਉਣ ਦਾ? ਹੱਥ ਜਥੇਬੰਦੀ ਤੋਂ ਦਰਸ਼ਪ੍ਰੀਤ ਸਿੰਘ ਵੀ ਸਾਡੇ ਨਾਲ ਆ। ਬਾਈ ਜੀ ਕਿੰਨੇ ਕੁ ਵਿਦਿਆਰਥੀਆਂ ਤੇ ਇੱਥੇ ਲਾਠੀ ਚਾਰਜ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ? ਬਾਈ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਪੜ੍ਹੇ ਅਨਪੜ੍ਹ ਬੰਦੇ ਪੁਲਿਸ 'ਚ ਭਰਤੀ ਕੀਤੇ ਗਏ ਨੇ, ਜਿਹੜੇ 10ਵੀਂ ਕਰ 12ਵੀਂ ਕਰ ਇੱਥੇ ਨਾ SI ਲਾਏ ਗਏ ਨੇ, ਇਹ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਰਿਸਰਚ ਸਕਾਲਰਾਂ ਤੇ ਲਾਠੀਆਂ ਮਾਰੀਆਂ। ਸਾਡੀਆਂ ਕੁੜੀਆਂ ਅੱਗੇ ਗਈਆਂ ਨੇ, ਉਹਨਾਂ ਕੁੜੀਆਂ ਦੇ ਫੀਮੇਲ ਸਟਾਫ ਨਾ ਹੋਣ ਤੇ ਵੀ ਉੱਥੇ ਜਿਹੜਾ SHO ਹੈ SHO ਨੇ ਰੋਕੀਆਂ ਕੁੜੀਆਂ। ਉਹ ਧੱਕਾ ਮੁੱਕੀ ਉੱਥੇ ਸਾਰਾ ਮੇਲ ਸਟਾਫ ਸੀ, ਉਹ ਕਰ ਰਹੇ ਨੇ। ਇਹ ਨੌਜਵਾਨ ਲਾਅ ਦਾ ਸਟੂਡੈਂਟ ਹੈ, ਇਹਨੂੰ ਕਾਨੂੰਨ ਦਾ ਸਾਰਾ ਪਤਾ, ਇਹਦੇ ਤੇ ਲਾਠੀ ਚਾਰਜ ਹੋਇਆ। ਜਿੰਨੇ ਹੋਰ ਨੌਜਵਾਨ ਨੇ ਸਾਰੇ ਤੇ ਲਾਠੀ ਚਾਰਜ ਕਰ ਰਹੇ ਨੇ। ਵੀ ਇਹ ਮਾੜੇ ਹਾਲਾਤ ਹੋ ਗਏ। ਯੂਨੀਵਰਸਿਟੀ ਦੇ ਸਟੂਡੈਂਟ ਯੂਨੀਵਰਸਿਟੀ ਦੀ ਗੱਲ ਕਰ ਰਹੇ ਨੇ ਤੇ ਆ ਜਿਹੜੇ ਅਨਪੜ੍ਹ ਇੱਥੇ ਭਰਤੀ ਕੀਤੇ ਹੋਏ ਨੇ, ਜਿਹੜੇ 10ਵੀਂ ਕਰ ਆ ਕੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਰਿਸਰਚ ਸਕਾਲਰ ਕੀ ਹੈ, ਜਿਨ੍ਹਾਂ ਨੂੰ ਸੈਨੇਟ ਦਾ ਨਹੀਂ ਪਤਾ, ਇਹ ਲਾਠੀ ਚਾਰਜ ਕਰਨਗੇ ਸਾਡੇ ਤੇ। ਇਹ ਇਹਨਾਂ ਸਰਕਾਰਾਂ ਦੀ ਜਾਂ ਯੂਨੀਵਰਸਿਟੀ ਅਥਾਰਟੀ ਦੀ ਐਡੀ ਬਸ਼ਰਮੀ ਹੈ ਵੀ ਜਿਹੜੀ VC ਦੇ ਦਫ਼ਤਰ ਦੇ ਬਾਹਰ ਧਰਨ ਲੱਗਿਆ ਉੱਥੇ ਨੇ ਇਹਨੂੰ ਦਿਖਿਆ ਕਿ ਅਸੀਂ ਬੱਚਿਆਂ ਨਾਲ ਆ ਕੇ ਗੱਲ ਕਰ ਲਈਏ ਤੇ ਇੱਥੇ ਪੁਲਿਸ ਨੂੰ ਮੂਹਰੇ ਕਰਤਾ। ਹੁਣ ਇਹ ਲੱਗਦੇ ਕੀ ਨੇ ਯੂਨੀਵਰਸਿਟੀ ਦੇ ਵੀ ਪੰਜਾਬ ਯੂਨੀਵਰਸਿਟੀ ਦੀ ਆਪ ਦੀ ਸਿਕਿਉਰਿਟੀ ਆ ਉਹਨੂੰ ਅੱਗੇ ਕਰੇ। ਇੱਥੇ ਚੰਡੀਗੜ੍ਹ ਪੁਲਿਸ ਐ ਡੱਕੀ ਇੱਥੇ ਬਾਹਰੋਂ ਅੱਤਵਾਦੀ ਆ ਕੇ ਹੁੰਦੇ ਨੇ। ਜਦੋਂ ਤੁਹਾਡਾ ਮਾਰਚ ਸ਼ੁਰੂ ਹੋਇਆ ਸੀ ਮੈਨੂੰ ਲੱਗਦਾ ਉਦੋਂ ਵੀ ਕਿਸੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ ਕਿਹਾ ਸੀ ਕਿ ਇਸ ਤਰੀਕੇ ਦੇ ਨਾਲ ਲਾਠੀ ਚਾਰਜ ਹੋ ਸਕਦਾ, ਹੋਈ ਸੀ ਗੱਲਬਾਤ ਕੋਈ? ਜੀ ਬਿਲਕੁਲ ਹੋਈ ਹੈ, ਇਹਨਾਂ ਨੂੰ ਸਪਸ਼ਟ ਸੀਗਾ। ਇੱਥੇ ਦੇ ਚੌਂਕੀ ਇੰਚਾਰਜ ਨੇ ਆ ਕੇ ਪਿੱਛੋਂ ਗੱਲ ਕੀਤੀ ਹੈ ਕਿ ਅੱਗੇ ਨਾ ਜਾਓ ਵੀ ਉੱਥੇ। ਇਹਨਾਂ ਨੇ ਆਪ ਆਰਡਰ ਦਿੱਤੇ ਯੂਨੀਵਰਸਿਟੀ 'ਚ ਚੌਂਕੀ ਇੰਚਾਰਜ ਜਿੰਨੇ ਹੈਗੇ ਨਾ, ਚਾਹੇ ਚੌਂਕੀ SI ਹੈ ਚਾਹੇ ਚੌਂਕੀ SHO ਹੈ, ਇਹਨਾਂ ਨੇ ਆਪ ਬਕਾਇਦਾ ਵੀ ਇਹ ਸਾਰਾ ਸਾਥ ਸਾਡੇ ਨਾਲ ਮਿਲਦੇ ਵਰਤਦੇ ਨੇ। ਅਸੀਂ ਯੂਨੀਵਰਸਿਟੀ ਦੇ ਸਟੂਡੈਂਟ ਆ, ਇੱਥੇ ਰਹਿੰਦੇ ਆ, ਇਹ ਵੀ ਇੱਥੇ ਰਹਿੰਦੇ ਨੇ, ਇਹਨਾਂ ਨੂੰ ਸਾਡਾ ਪਤਾ ਨਹੀਂ ਹੈ। ਇਹ ਯੂਨੀਵਰਸਿਟੀ ਦੇ ਸਗੇ ਹੋਏ ਨੇ ਵੀ ਇਹਨਾਂ ਨੇ ਕਹਿ ਕੇ ਚੰਡੀਗੜ੍ਹ ਪੁਲਿਸ ਤੋਂ ਡਾਂਗਾ ਮਰਾਈਆਂ ਨੇ। ਉਹ DSP ਖੜਾ ਉਹ ਹੋਏ ਆ, SHO ਖੜਾ ਉਹ ਹੋਇਆ, ਚਾਹੇ 11 ਥਾਣੇ ਦੇ ਹੋਣ ਚਾਹੇ ਇੱਥੇ ਵਾਲੇ ਹੋਣ, ਇਹ ਸਾਰੇ ਨੌਜਵਾਨਾਂ ਤੇ ਲੱਗੇ ਨੇ ਲਾਠੀ ਚਾਰਜ ਕਰਨ। ਇੱਥੇ ਵਿਦਿਆਰਥੀ ਆ ਬੈਠੇ ਤੁਹਾਡੇ ਸਾਹਮਣੇ, ਉਹ ਸਪੀਚਾਂ ਚੱਲਦੀਆਂ ਨੇ ਸ਼ਾਂਤਮਈ। ਇੱਥੇ ਆ ਕੰਧ ਲਾਉਣ ਦਾ ਕੀ ਮਤਲਬ ਬਣਦਾ? ਪੁਲਿਸ ਦੀ ਵਾਲ ਆਫ ਚਾਈਨਾ ਖੜੀ ਕੀਤੀ ਹੈ ਇਹਨਾਂ ਨੇ। ਐਡੀ ਇਹਨਾਂ ਦੀ ਨਾਕਾਮੀ ਹੈ ਵੀ ਤੁਸੀਂ ਬੱਚਿਆਂ ਨੂੰ ਗੱਲ ਤਾਂ ਕਰਨ ਦਿਓ। ਬੱਚੇ ਨੂੰ ਆਪਦੇ ਸੰਵਿਧਾਨਕ ਹੱਕਾਂ ਦਾ ਨਹੀਂ ਪਤਾ ਕੀ ਬੁੱਝੜ ਸਮਝਦੇ ਹੋ ਜਵਾਕਾਂ ਨੂੰ ਤੁਸੀਂ। ਇਹੋ ਜਿਹੇ ਇਹਨਾਂ ਦੇ ਯੂਨੀਵਰਸਿਟੀ ਦੇ ਤੇ ਇੱਥੇ ਦੀ ਪੁਲਿਸ ਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਹਾਲ ਨੇ ਇੱਥੇ ਦੇ। ਇਧਰਲੇ ਪਾਸੇ ਵੀ ਜਿਹੜੇ ਵਿਦਿਆਰਥੀ ਨੇ ਉਹ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ, ਕਿਉਂਕਿ ਇੱਥੇ ਨਾਅਰੇਬਾਜ਼ੀ ਵੀ ਹੋਈ ਹੈ ਤੇ ਖਾਸ ਤੌਰ ਤੇ ਦਲੀਲ ਇਹ ਹੈ ਵਿਦਿਆਰਥੀਆਂ ਦੀ ਕਿ ਇੱਥੇ ਵਿਦਿਆਰਥੀਆਂ ਤੇ ਲਾਠੀ ਚਾਰਜ ਕੀਤਾ ਗਿਆ ਹੈ ਔਰ ਇਧਰਲੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਇੱਕ ਕੰਧ ਬਣਾ ਦਿੱਤੀ ਗਈ ਹੈ। ਇੱਥੇ ਰੋਕ ਦਿੱਤਾ ਗਿਆ ਆਰਜੀ ਤੌਰ ਤੇ, ਇੱਥੇ ਕੰਧ ਬਣਾ ਕੇ ਇਹਨਾਂ ਨੂੰ ਰੋਕ ਦਿੱਤਾ ਗਿਆ ਹੈ ਕਿ ਇਸ ਪਾਸੇ ਤੋਂ ਅਗਲੇ ਵਾਲੇ ਪਾਸੇ ਨੂੰ ਕੋਈ ਵੀ ਇੱਥੇ ਨਹੀਂ ਜਾ ਸਕਦਾ। ਤੇ ਇਧਰਲੀ ਇੱਕ ਵੱਡੇ ਇਕੱਠ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇੱਥੇ ਵਿਦਿਆਰਥੀ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਹਨਾਂ ਦੀ ਹਮਾਇਤ ਦੇ ਵਿੱਚ ਜਿਹੜੀਆਂ ਹੋਰ ਸਰਮੌਰ ਸ਼ਖਸੀਅਤਾਂ ਨੇ
ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਕਿ ਜਿਹੜਾ ਅਗਲਾ ਕੀ ਪ੍ਰੋਗਰਾਮ ਹੋ ਸਕਦਾ ਹੈ, ਕੀ ਗੱਲਬਾਤ ਹੋ ਸਕਦੀ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੇਸ਼ ਦੀ ਜਾਂ ਇੰਸਟੀਟਿਊਸ਼ਨ ਦੀ ਸਰਕਾਰ ਹੀ ਨਾ ਹੋਵੇ। ਤੁਸੀਂ ਇਹ ਸੋਚ ਸਕਦੇ ਆ ਕਿ ਕੱਲ ਨੂੰ ਪਾਰਲੀਮੈਂਟ ਦੀਆਂ ਚੋਣਾਂ ਹੀ ਨਾ ਕਰਾਉਣ ਜਾਂ ਪੰਜਾਬ ਦੀ ਅਸੈਂਬਲੀ ਦੀਆਂ ਚੋਣਾਂ ਹੀ ਨਾ ਕਰਾਉਣ ਤੇ ਤੁਹਾਨੂੰ ਸੁਪਰੀਮ ਕੋਰਟ 'ਚ ਜਾਣਾ ਪਏ ਵੀ ਚੋਣਾਂ ਹੋਣੀਆਂ ਚਾਹੀਦੀਆਂ, ਤੇ ਕੱਲ ਨੂੰ ਇਹ ਕਹਿਣ ਕਿ ਇਹ ਤੇ ਜੀ ਐਮਪੀਆਂ ਦਾ ਐਮਐਲਏ ਦਾ ਮਾਮਲਾ ਆਮ ਜਨਤਾ ਕਿਉਂ ਜਾਂਦੀ ਆ? ਆਮ ਜਨਤਾ ਹੀ ਵੋਟਾਂ ਪਾ ਕੇ ਬਣਾਉਂਦੀ ਹੈ। ਆਮ ਜਨਤਾ ਦੇ ਬੱਚਿਆਂ ਦੀ ਯੂਨੀਵਰਸਿਟੀ ਹੈ ਇਹ ਪਬਲਿਕ ਦੀ ਯੂਨੀਵਰਸਿਟੀ ਆ। ਲੋਕ ਇਹਦੇ ਲਈ ਪੇ ਕਰਦੇ ਆ, ਮੋٹے ਪੈਸੇ ਯੂਨੀਵਰਸਿਟੀ ਨੂੰ ਆਉਂਦੇ ਆ। ਤੁਹਾਨੂੰ ਇੱਥੇ ਗੱਦੀਆਂ ਤੇ ਬੈਠਣ ਲਈ ਥੋੜਾ, ਇੱਥੇ ਅਸੀਂ ਸੁੱਖ ਸੁਵਿਧਾ ਦੇਣ ਲਈ ਥੋੜੀ ਇਹ ਯੂਨੀਵਰਸਿਟੀ ਬਣਾਈ ਹੈ। ਇਹ ਯੂਨੀਵਰਸਿਟੀ ਬਣਾਈ ਹੈ ਕਿ ਸੈਂਟਰ ਆਫ ਐਕਸੈਲੈਂਸ ਬਣਾਉਣ ਲਈ, ਪਰ ਹੋ ਕੀ ਰਿਹਾ? ਮੈਂ ਇੱਕ ਗੱਲ ਦੱਸ ਦਿਆਂ, ਕੱਲੀ ਮੈਡਮ ਨੂੰ ਨਹੀਂ, ਜਿਹੜੇ ਉਹਨਾਂ ਦੇ ਹੋਰ ਚਮਚੇ ਜਾਂ ਇੱਧਰ ਉੱਧਰ ਜਿਹੜੇ ਰਾਜਨੀਤਿਕ ਲੋਕ ਹੋਣਗੇ, ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਰਾਈਟਿੰਗ ਔਨ ਦਾ ਵਾਲ, ਢਾਕੇ ਦਾ ਦੇਖਿਆ ਜੇ ਸਮਝਿਆ ਨਹੀਂ ਤੁਸੀਂ। 700 ਬੱਚੇ ਸ਼ਹੀਦ ਹੋ ਕੇ ਪ੍ਰਧਾਨ ਮੰਤਰੀ ਨੂੰ ਭਜਾਤਾ, ਇੰਡੀਆ 'ਚ ਬੈਠੀ ਆ, ਵਾਪਸ ਨਹੀਂ ਜਾਂਦੀ ਡਰਦੀ। ਇਹ ਯੂਥ ਤਾਕਤ ਹੈ। ਜੇ ਤੁਸੀਂ ਇਹਨਾਂ ਦਾ ਦੁੱਖ ਦਰਦ ਵੇਲੇ ਸਿਰ ਨਾ ਸੁਣਿਆ, ਜੇ ਤੁਸੀਂ ਇਹਨਾਂ ਦੇ ਭਵਿੱਖ ਨੂੰ ਦਾਅ ਤੇ ਲਾ ਦਿੱਤਾ, ਤਾਂ ਫਿਰ ਇਹ ਜਿਹੜੇ ਆਪਣੇ ਵੱਡੀ ਪੁਲਿਸ ਦੇ ਸਹਾਰੇ, ਗੱਡੀਆਂ ਦੇ ਸਹਾਰੇ ਆਪਣੇ ਆਪ ਨੂੰ ਪ੍ਰੋਟੈਕਟਡ ਸਮਝਦੇ ਆ, ਉਹ ਕਿਹੜੇ ਪਾਸੇ ਨੂੰ ਜਾਣਗੇ? ਜਿਹੜੇ ਸਾਨੂੰ ਪਾਕਿਸਤਾਨ ਭਜਾਉਂਦੇ ਆ ਉਹੀ ਪਾਕਿਸਤਾਨ ਜਾਣਗੇ। ਇਸ ਲਈ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਇੱਥੇ ਦਾ 79 ਦਾ ਸਟੂਡੈਂਟ ਆ, ਇੱਥੇ ਹੀ ਪੜ੍ਹਿਆ, ਇੱਥੇ ਹੀ ਪੜ੍ਹਾਇਆ। ਮੈਂ ਇਸ ਯੂਨੀਵਰਸਿਟੀ ਦਾ ਬੁਲੰਦੀਆਂ ਦੇਖੀਆਂ ਤੇ ਇਸ ਯੂਨੀਵਰਸਿਟੀ ਨੂੰ ਕਿਵੇਂ ਲਗਾਤਾਰ ਥੱਲੇ ਸੁੱਟਿਆ ਜਾ ਰਿਹਾ, ਮਿਹਨਤ ਕਰਕੇ ਥੱਲੇ ਸੁੱਟਿਆ ਜਾ ਰਿਹਾ, ਉਹ ਵੀ ਵੇਖ ਰਹੇ ਆ। ਸਾਡਾ ਦਰਦ ਇਹ ਆਪਣਾ ਦਰਦ ਹੈਗਾ ਕਿ ਇਹ ਦੁਨੀਆ ਦੀਆਂ ਦੇਸ਼ ਦੀਆਂ 4 ਵੱਡੀਆਂ ਯੂਨੀਵਰਸਿਟੀਆਂ ਚੋਂ, ਪੁਰਾਣੀਆਂ ਯੂਨੀਵਰਸਿਟੀਆਂ ਚੋਂ ਐਮੀਨੈਂਟ ਯੂਨੀਵਰਸਿਟੀ ਹੋਵੇ ਤੇ ਤੁਸੀਂ ਉਹਦੀਆਂ ਚੋਣਾਂ ਨਹੀਂ ਕਰਾਉਣੀਆਂ ਚਾਹੁੰਦੇ। ਭਾਈ ਤਕਲੀਫ ਕੀ ਹੈ? ਦੂਸਰੀ ਗੱਲ, ऐसे ही सैनेट ਨੂੰ ਐਕਸਟੈਂਸ਼ਨ ਦੇ ਦੇਣੀ ਚਾਹੀਦੀ ਹੈ, ਕਿਉਂਕਿ ਅਜੇ 1 ਸਾਲ ਡਿਊ ਉਹਦਾ ਹੈ। ਔਰ ਦੂਸਰੀ ਸੈਨੇਟ ਦੀ ਅਗਲੇ ਜਿਹੜੀ ਇੱਕ ਨੈਕਸਟ ਸੈਸ਼ਨ ਦੀ ਤਿਆਰੀ ਕਰਨੀ ਚਾਹੀਦੀ ਆ। ਇਹਨਾਂ ਗੱਲਾਂ ਦੇ ਨਾਲ ਮੈਂ ਇਹੀ ਵਾਰਨਿੰਗ ਵੀ ਦਿੰਨਾ ਤੇ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦੀ ਬੇਨਤੀ ਵੀ ਕਰਦੇ ਆ, ਭਾਈ ਉਹ ਜਾਗ ਜਾਓ, ਹੋਸ਼ ਵਿੱਚ ਆ ਜਾਓ। ਇਹ ਨੌਜਵਾਨ, ਇਹ ਟੀਚਰ, ਇਹ ਐਮਪਲਾਈ, ਇਹ ਸਾਰਿਆਂ ਦੀ ਸਾਂਝੀ ਯੂਨੀਵਰਸਿਟੀ ਹੈ। ਜੇ ਤਬਾਹ ਕਰੋਗੇ ਤੇ ਤੁਸੀਂ ਆਪਣੀ ਹੀ ਤਬਾਹੀ ਦਾ ਸ਼ੁਰੂਆਤ ਕਰ ਰਹੇ ਹੋਗੇ। ਸਰਦਾਰ ਮਨਜੀਤ ਸਿੰਘ ਨੇ ਬਹੁਤ ਆਪਦੇ ਅਣਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਅੱਜ ਮੇਰੀਆਂ ਸਾਰੀਆਂ ਭੈਣਾਂ, ਮੇਰੇ ਵੀਰ, ਜਾਗਦੀਆਂ ਜ਼ਮੀਰਾਂ ਵਾਲੇ ਅੱਜ ਇੱਥੇ ਇਕੱਠੇ ਹੋਏ ਨੇ। ਸਾਰੇ ਸੈਂਟਰਾਂ ਨੇ, ਬੁੱਧੀਜੀਵੀਆਂ ਨੇ ਅੱਜ ਇੱਥੇ ਆਪਣੇ ਵਿਚਾਰ ਸਾਂਝੇ ਕਰਨੇ ਨੇ। ਸੋ ਮੈਂ ਸੱਦਾ ਦੇਣਾ ਚਾਹੁੰਦਾ ਸਾਡੇ ਸੈਨੇਟਰ IPS ਸਿੱਧੂ ਜੀ ਕਿ ਉਹ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਅੱਜ ਇੱਥੇ ਹਾਜ਼ਰ ਸਾਰੇ ਮੇਰੇ ਸੈਨੇਟ ਸਾਥੀ, ਪਿਆਰੇ ਵਿਦਿਆਰਥੀਓ ਤੇ ਵੱਖ-ਵੱਖ ਜਗ੍ਹਾ ਤੋਂ ਆਏ ਹੋਏ ਬੁੱਧੀਜੀਵੀ, ਪਹਿਲਾਂ ਤਾਂ ਮੈਂ ਇੱਕ ਤੁਹਾਨੂੰ ਉਦਾਹਰਨ ਦੇ ਕੇ ਅੱਗੇ ਆਪ ਦੀ ਗੱਲ ਤੋਰਾਂਗਾ ਵੀ ਜੇ ਤੁਸੀਂ ਕਿਸਾਨ ਅੰਦੋਲਨ ਬਾਰੇ ਪੜ੍ਹਿਆ ਵੀ ਆ ਔਰ ਦੇਖਿਆ ਵੀ ਆ, ਕਿਸਾਨ ਅੰਦੋਲਨ ਦੀ ਤਾਕਤ ਕੀ ਸੀ ਤੇ ਉੱਥੇ ਆਪਣੀ ਜਿੱਤ ਕਿਉਂ ਹੋਈ ਸੀ, ਆਪਣੇ ਸਾਥੀਆਂ ਦੀ ਜਿੱਤ ਕਿਉਂ ਹੋਈ ਸੀ, ਆਪਣੇ ਬਜ਼ੁਰਗਾਂ ਦੀ ਜਿੱਤ ਕਿਉਂ ਹੋਈ ਸੀ? ਉੱਥੇ ਉਹਨਾਂ ਨੇ ਪੀਸਫੁਲ ਪ੍ਰੋਟੈਸਟ ਰੱਖਿਆ। ਉਹ ਜਦੋਂ ਵੀ ਤੁਸੀਂ ਪੀਸਫੁਲ ਪ੍ਰੋਟੈਸਟ ਕਰੋਗੇ, ਕੋਈ ਵੀ ਕਿਸੇ ਦੀ ਇੰਨੀ ਹਿੰਮਤ ਨਹੀਂ ਹੈ ਤੁਹਾਡੇ ਤੇ ਡੰਡਾ ਜਾਂ ਗੋਲੀ ਚੱਕੂਗਾ, ਕਿਉਂਕਿ ਉਹ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਹੈ। ਸਰਕਾਰਾਂ ਪਲਟ ਜਾਂਦੀਆਂ ਨੇ ਦੇਸ਼ ਦੀਆਂ,
ਸੋ ਆਪਾਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਆਪਾਂ ਪੀਸਫੁਲ ਪ੍ਰੋਟੈਸਟ ਰੱਖਣਾ, ਇਹੀ ਆਪਣੀ ਤਾਕਤ ਹੈ। ਹਾਂ, ਇੱਥੋਂ ਦੀ ਅਥਾਰਟੀ ਦੀ ਇੱਕ ਮੈਂ ਜਿਹੜੀ ਹੰਕਾਰ ਭਰੀ ਜਿੱਦ ਹੈ, ਉਹ ਮੈਨੂੰ ਜ਼ਰੂਰ ਹੈਰਾਨ ਕਰ ਰਹੀ ਹੈ ਕਿ ਸਾਡੇ ਬੱਚੇ ਪਿਛਲੇ 25-26 ਦਿਨਾਂ ਤੋਂ ਉੱਥੇ ਠੰਡ ਦੇ ਵਿੱਚ ਬਾਹਰ ਬੈਠੇ ਆ, ਉਹਨਾਂ ਦੇ ਭੁੱਖੇ ਪਾਣੇ ਬੈਠੇ ਆ, ਦਿਨ ਰਾਤ ਬੈਠੇ ਆ, ਉਹਨਾਂ ਦੀ ਪੜ੍ਹਾਈ ਦਾ ਲਾਸ ਹੋ ਰਿਹਾ, ਉਹ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਉਹਨਾਂ ਨਾਲ ਆ ਕੇ ਅਥਾਰਟੀ ਗੱਲ ਕਿਉਂ ਨਹੀਂ ਕਰਦੀ? ਜੇ ਉਹਨਾਂ ਕੋਲੇ ਕੋਈ ਜਵਾਬ ਹੈ ਕਿ ਸੈਨੇਟ ਦੀਆਂ ਚੋਣਾਂ ਜਾਂ ਬੱਚਿਆਂ ਦੀਆਂ ਫੀਸਾਂ ਬਾਰੇ ਜਾਂ ਉਹਨਾਂ ਦੀਆਂ ਪ੍ਰੋਬਲਮਾਂ ਬਾਰੇ ਕੋਈ ਡਾਕੂਮੈਂਟ ਹੈ, ਕੋਈ ਉਹਨਾਂ ਕੋਲੇ ਸੋਲੂਸ਼ਨ ਹੈ, ਤਾਂ ਉਹ ਦੇਣ। ਉੱਥੇ ਬੱਚੇ ਜੇ ਉੱਥੇ ਪੀਸਫੁਲ ਪ੍ਰੋਟੈਸਟ ਕਰ ਰਹੇ ਆ, ਉਹ ਆ ਕੇ ਬੈਠਣ, ਉਹ ਕਿਹੜਾ ਉਹਨਾਂ ਨੂੰ ਫੜਦੇ ਆ ਜਾਂ ਉਹਨਾਂ ਨਾਲ ਕੋਈ ਧੱਕਾ ਕਰਦੇ ਆ। ਇਹ ਡਾਇਲੌਗ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਤਾਂ ਯੂਨੀਵਰਸਿਟੀ ਹੈ, ਪੜ੍ਹੇ ਲਿਖਿਆਂ ਦਾ ਸੰਸਥਾਨ ਹੈ, ਇੱਥੇ ਪੜ੍ਹਨ ਵਾਲੇ ਆਉਂਦੇ ਆ ਜਾਂ ਪੜ੍ਹਾਉਣ ਵਾਲੇ ਬੈਠੇ ਨੇ, ਤੇ ਉਹ ਆਪਸ ਵਿੱਚ ਡਾਇਲੌਗ ਕਿਉਂ ਨਹੀਂ ਕਰ ਰਹੇ ਉਹਨਾਂ ਨਾਲ ਆ ਕੇ? ਉਹ ਡਾਇਲੌਗ ਲਈ ਰੋਜ਼ ਸੱਦਾ ਦੇ ਰਹੇ ਆ ਵੀ ਦੱਸੋ ਸਾਡੇ ਆ ਜਿਹੜੀਆਂ ਮੰਗਾਂ ਉਹਨਾਂ ਬਾਰੇ ਵਿਚਾਰ ਕਿਉਂ ਨਹੀਂ ਕੀਤਾ ਜਾ ਰਿਹਾ। ਤੇ ਮੇਰੇ ਖਿਆਲ 'ਚ ਮੈਨੂੰ ਤੇ ਇਸ ਦੇ ਵਿੱਚ ਕੋਈ ਜਿੱਦ ਰੱਖਣ ਦੀ ਲੋੜ ਹੀ ਨਹੀਂ ਲੱਗਦੀ। ਉੱਥੇ ਆ ਕੇ ਆਉਣ ਜਾਂ ਅੱਜ ਮੈਡਮ ਵੀਸੀ ਇੱਥੇ ਆ ਜਾਣ, ਆ ਕੇ ਬੱਚੇ ਨੂੰ ਐਡਰੈਸ ਕਰਨ। ਸਾਡਾ ਸਾਰਾ ਕੰਸਰਨ ਵੀਸੀ ਮੈਡਮ ਨਾਲ ਹੈ, ਕਿਉਂਕਿ ਸਾਡੇ ਇੱਥੋਂ ਦੇ ਹਰ ਚੀਜ਼ ਦਾ ਹੈੱਡ ਵੀਸੀ ਮੈਡਮ ਹੈ, ਤੇ ਮੈਨੂੰ ਲੱਗਦਾ ਉਹਨਾਂ ਨੂੰ ਆ ਕੇ ਬੱਚਿਆਂ ਨੂੰ ਐਡਰੈਸ ਕਰਨਾ ਚਾਹੀਦਾ। ਮੇਰੀ ਤਾਂ ਸੋਚ ਇਹ ਜਾਂਦੀ ਹੈ, ਮੇਰਾ ਜਿਹੜਾ ਹੁਣ ਵੀ ਮੈਂ ਜਿਹੜੀ ਪੁਲਿਸ ਹੈ ਉਹਨਾਂ ਦੇ ਅਫਸਰਾਂ ਨੂੰ ਇਹੀ ਕਿਹਾ ਕਿ ਤੁਸੀਂ ਉਹਨਾਂ ਤੱਕ ਸੰਦੇਸ਼ ਦਿਓ, ਸਾਡਾ ਮੈਸੇਜ ਦਿਓ, ਬੱਚੇ ਨੂੰ ਆ ਕੇ ਇੱਥੇ ਐਡਰੈਸ ਕਰ ਦੇਣ, ਉਹਨਾਂ ਦੀ ਜਿਹੜੀਆਂ ਪ੍ਰੋਬਲਮਾਂ, ਉਹਨਾਂ ਦੇ ਜਿਹੜੇ ਕੁਐਸਚਨ ਉਹਦਾ ਜਵਾਬ ਦੇ ਦੇਣ। ਜੇ ਉਹਨਾਂ ਨੂੰ ਕੋਈ ਟਾਈਮ ਲੱਗਦਾ ਦੱਸ ਦੇਣ ਵੀ ਸਾਨੂੰ ਹਜੇ ਇੰਨਾ ਟਾਈਮ ਲੱਗ ਜਾਏਗਾ, ਪਰ ਕੋਈ ਗੱਲ ਤਾਂ ਕੀਤੀ ਜਾਵੇ ਨਾ। ਬਾਕੀ ਜਿਹੜੀ ਸਟੇਟਮੈਂਟ ਕੱਲ ਪਰਸੋਂ ਦੀ ਮੀਡੀਆ ਦੇ ਵਿੱਚ ਆ ਰਹੀ ਹੈ ਕਿ ਬੱਚਿਆਂ ਦਾ ਉਹਦੇ ਵਿੱਚ ਕੀ ਹੈ, ਉਹ ਭਲੇ ਲੋਕੋ ਸ਼ਰਮ ਕਰੋ ਜਿਹੜੇ ਇਹ ਸਟੇਟਮੈਂਟ ਦਿੰਦੇ ਆ। ਉਹ ਇਹ ਬੱਚਿਆਂ ਦਾ ਹੀ ਤਾਂ ਸਾਰਾ ਕੁਝ ਹੈ, ਹੋਰ ਇੱਥੇ ਟੀਚਰਾਂ ਨੇ ਡਮਰੂ ਖੜਕਾਉਣੇ ਆ। ਜੇ ਬੱਚੇ ਨਹੀਂ ਇੱਥੇ ਹੋਣਗੇ ਟੀਚਰ ਕੀ ਕਰਨਗੇ ਇੱਥੇ? ਉਹ ਸਭ ਤੋਂ ਵੱਡਾ ਸਟੇਕ ਹੋਲਡਰ ਚਾਹੇ ਉਹ ਯੂਨੀਵਰਸਿਟੀ ਹੈ ਚਾਹੇ ਇਹ ਦੇਸ਼ ਹੈ, ਉਹਦਾ ਸਟੂਡੈਂਟ ਹੀ ਹੈ, ਉਹਦਾ ਯੂਥ ਹੀ ਸਭ ਤੋਂ ਵੱਡਾ ਸਟੇਕ ਹੋਲਡਰ ਹੈ। ਇਸ ਦੇਸ਼ ਨੂੰ ਅੱਗੇ ਚਲਾਉਣਾ ਕਿਹਨੇ ਹੈ? ਇਹ 200 ਸਾਲ ਦੀ ਉਮਰ ਜਿਉਣਗੇ, ਇਹਨਾਂ ਨੇ ਵੀ ਤਾਂ ਮਰਨਾ ਇੱਕ ਦਿਨ ਸਾਰਿਆਂ ਨੇ, ਅਸੀਂ ਵੀ ਤਾਂ ਮਰਨਾ ਇੱਕ ਦਿਨ ਸਾਰਿਆਂ ਨੇ। ਉਹ ਅੱਗੇ ਪੋਜੀਸ਼ਨਾਂ ਕਿਹੜੇ ਲੈਣੀਆਂ? ਇਸ ਯੂਥ ਨੇ ਲੈਣੀਆਂ ਨੇ। ਉਹ ਚਾਹੇ ਅਲੱਗ-ਅਲੱਗ ਸਟੇਜਾਂ ਦੇ ਉੱਤੇ ਸੰਭਾਲਣਗੇ। ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੈ। ਮੈਂ ਖਾਰਜ ਕਰਦਾ ਸਟੇਟਮੈਂਟ ਕਿ ਬੱਚਿਆਂ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ। ਸਭ ਤੋਂ ਵੱਡੀ ਕੰਸਟੀਟੂਐਂਸੀ ਸੈਨੇਟ ਦੇ ਵਿੱਚ 15 ਮੈਂਬਰ ਜਿਹੜੇ ਆਉਂਦੇ ਨੇ ਗ੍ਰੈਜੂਏਟ ਕੰਸਟੀਟੂਐਂਸੀ ਤੋਂ ਆਉਂਦੇ ਆ, ਉਹਨਾਂ ਦਾ ਵੋਟਰ ਕੌਣ ਹੈ? ਉਹਨਾਂ ਦਾ ਵੋਟਰ ਸਟੂਡੈਂਟ ਹੈ। ਸੋ ਇਸ ਕਰਕੇ ਇਹ ਕਹਿਣਾ ਗਲਤ ਹੈ। ਇੱਥੇ ਜੋ ਵੀ ਮਸਲਾ ਹੈ, ਜੋ ਵੀ ਪ੍ਰੋਬਲਮ ਹੈ, ਉਹ ਬੱਚਿਆਂ ਨਾਲ ਰਿਲੇਟਡ ਹੈ। ਸੋ ਬੱਚਿਆਂ ਦੀ ਜਿਹੜੀ ਪ੍ਰੋਬਲਮ ਹੈ ਜਾਂ ਉਹਨਾਂ ਨਾਲ ਰਿਲੇਟਡ ਮੁੱਦੇ, ਉਹ ਸੈਨੇਟ ਦੇ ਵਿੱਚ ਡਿਸਕਸ ਹੁੰਦੇ ਆ, ਤੇ ਉਹਨੂੰ ਡਿਸਕਸ ਕਰਨ ਵਾਸਤੇ ਜੇ ਬੱਚਾ ਉੱਥੇ ਧਰਨੇ ਤੇ ਬੈਠੇ ਆ ਤਾਂ ਅਥਾਰਟੀ ਦਾ ਫਰਜ਼ ਬਣਦਾ ਹੈ। ਇਹ ਫੈਮਿਲੀ ਦੇ ਹੈੱਡ ਨੇ, ਇੱਥੋਂ ਦਾ ਜਿਹੜਾ ਪਰਿਵਾਰ ਉਹਦੇ ਹੈੱਡ ਵੀਸੀ ਨੇ, ਤਾਂ ਆ ਕੇ ਗੱਲ ਕਰਨ ਬੱਚਿਆਂ ਨਾਲ। ਬਾਕੀ ਮੇਰੀ ਇੱਕੋ ਤੁਹਾਡੇ ਸਾਰਿਆਂ ਨਾਲ ਇਹ ਬੇਨਤੀ ਹੈ ਕਿ ਆਪਾਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਪੀਸਫੁਲ ਰੱਖਣਾ, ਕਿਉਂਕਿ ਇਹੀ ਆਪਣੀ ਤਾਕਤ ਹੈ। ਆਪਣੇ ਨਾਲ ਦੇਖੋ, ਇਹ ਸ਼ੁਰੂ ਕੀਤਾ ਚੰਦ ਲੋਕਾਂ ਨੇ ਇਹ ਪ੍ਰੋਟੈਸਟ, ਔਰ ਇਹ ਕਿੱਡਾ ਵੱਡਾ ਕਾਰਵਾ ਬਣ ਗਿਆ। ਅੱਜ ਕਿਹੜੀ ਪਾਰਟੀ ਹੈ? ਕਦੇ ਸੁਣਿਆ ਸੀ ਤੁਸੀਂ ਕਾਂਗਰਸ ਤੇ ਅਕਾਲੀ ਦਲ ਇੱਕੋ ਪਲੇਟਫਾਰਮ ਤੇ ਇਕੱਠੇ ਹੋਏ ਹੋਣ? ਲੱਖ ਉਹਨਾਂ ਦੇ ਆਪਸੀ ਡਿਫਰੈਂਸ ਹੋਣ, ਉਹ ਕਿਹਦੇ ਕਰਕੇ ਇਕੱਠੇ ਹੋਏ? ਉਹ ਇਕੱਠੇ ਹੋਏ ਤੁਹਾਡੇ ਕਰਕੇ, ਇਹਨਾਂ ਬੱਚੇ ਕਰਕੇ, ਆਪ ਦੀ ਨਸਲ ਕਰਕੇ ਇਕੱਠੇ ਹੋਏ। ਚਾਹੇ ਫਸਲ ਲਈ ਉਹ ਨਾ ਇਕੱਠੇ ਹੋਣ, ਉਹ ਨਸਲ ਲਈ ਇਕੱਠੇ ਹੋ ਗਏ। ਇਹ ਗੱਲ ਸੋਚਣ ਵਾਲੀ ਬਣਦੀ ਹੈ ਇਸ ਅਥਾਰਟੀ ਦੀ। ਜੇ ਉਹ ਗਿਲੇ ਸ਼ਿਕਵੇ ਭੁਲਾ ਕੇ ਉਸ ਇੱਕ ਸਟੇਜ ਤੇ ਬੈਠੇ ਆ ਤਾਂ ਸ਼ਰਮ ਆਉਣੀ ਚਾਹੀਦੀ ਹੈ। ਇਹਨਾਂ ਨੂੰ ਗੱਲ ਕਰਨ ਦੇ ਵਿੱਚ ਕੀ ਸ਼ਰਮ ਹੈ? ਮੈਂ ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਪੱਖ ਨਹੀਂ ਪੂਰਿਆ, ਪਰ ਜਿੱਦਣ ਦੇ ਉਹ ਕਾਂਗਰਸ ਤੇ ਅਕਾਲੀ ਦਲ ਨੇ ਇਕੱਠੀ ਕਾਨਫਰੰਸ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਇਹ ਚੀਜ਼ ਦਾ ਹਾਮੀ ਭਰਦਾ ਕਿ ਐਟਲੀਸਟ ਇਹ ਪਾਰਟੀਆਂ ਨੂੰ ਦੁੱਖ ਦਰਦ ਤਾਂ ਹੈ, ਇਹ ਯੂਥ ਬਾਰੇ ਸੋਚਦੀ ਤਾਂ ਹੈ, ਉਹਨਾਂ ਨੂੰ ਦਰਦ ਲੱਗਿਆ ਕਿ ਸਾਡੇ ਬੱਚੇ ਇੱਥੇ ਭੁੱਖੇ ਭਾਣੇ ਬੈਠੇ ਆ। ਸੋ ਇਹ ਅਥਾਰਟੀ ਦੇ ਵਿੱਚ ਕੀ ਹੰਕਾਰ ਐਡਾ ਵੱਡਾ? ਇਹ ਜਿਹੜੀਆਂ ਕੁਰਸੀਆਂ ਹੁੰਦੀਆਂ ਇਹ ਹਿਲਦੀਆਂ ਰਹਿੰਦੀਆਂ ਨੇ, ਇਹ 3 ਸਾਲ ਬਾਅਦ ਹਿਲ ਜਾਂਦੀਆਂ ਨੇ, ਨਵੇਂ ਬੰਦੇ ਆਉਂਦੇ ਰਹਿੰਦੇ ਆ, ਤੇ ਕਦੇ ਕਿਸੇ ਨਾਲ ਨਹੀਂ ਗਈਆਂ। ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ। ਇਹ ਕੁਰਸੀਆਂ ਹੈ ਵੀ ਕਿਹਦੇ ਕਰਕੇ? ਇਹ ਯੂਥ ਕਰਕੇ, ਆ ਬੱਚਿਆਂ ਕਰਕੇ ਕੁਰਸੀਆਂ ਨੇ। ਨਹੀਂ ਤੁਹਾਨੂੰ ਕਿਹਨੇ ਪੁੱਛਣਾ? ਇੱਥੇ ਬਾਂਦਰਾਂ ਦੇ ਉੱਤੇ ਅਥਾਰਟੀ ਚਲਾਓਗੇ ਤੁਸੀਂ? ਬਾਂਦਰ ਵੱਧ ਨੇ ਇੱਥੇ, ਠੀਕ ਹੈ। ਸੋ ਇਹ ਤਾਂ ਬੱਚਿਆਂ ਨੂੰ ਆ ਕੇ ਇੱਥੇ ਸੁਣਨਾ ਚਾਹੀਦਾ। ਮੈਂ ਇੱਕ ਵਾਰੀ ਫੇਰ
ਆਪਦੀ ਆਵਾਜ਼ ਦੇ ਵਿੱਚ ਅਪੀਲ ਕਰਦਾ ਅੱਜ ਤੋਂ ਅਥਾਰਟੀ ਨੂੰ ਕਿ ਉਹ ਇੱਥੇ ਆਉਣ ਤੇ ਯੂਨੀਵਰਸਿਟੀ ਦੇ ਜਿਹੜੇ ਮੁੱਦੇ ਆ ਬੱਚੇ ਜਿਹੜੇ ਉਜਾਗਰ ਕਰ ਰਹੇ ਆ ਉਹਨਾਂ ਦਾ ਇੱਥੇ ਜਵਾਬ ਦਿੱਤੇ ਜਾਣ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ। ਵਾइस चांसलर मुर्दाबाद 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 सेंटर सरकार मुर्दाबाद मुर्दाबाद मुर्दाबाद। मेरे वीरो जिद्दां कि थानू सर ने दस्सिया भी किद्दां स्टूडेंट्स दा डायरैक्टली इनडायरैक्टली सैनेट इलैक्शनां नाल मतलब है ते ये भी दस्सिया भी हमेशा प्रोटेस्ट ही सक्सेसफुल हुंदे ने जेड़े पीसफुली हुंदे ने। सो पीसफुली अज असीं इत्थे बैठे आ आपदियां मंगां नूं लैके ते मैं सारे भरावां नूं जेड़े पिछे खड़े ने उन्हां नूं कहना चाहुंदा भी शांतमई तुसीं बैठ जाओ, साडे विचार सुनो। जिन्ना चिर साडे बुद्धिजीवी सैनेटर इत्थे बैठे ने तुहाडे नाल विचार साझे करन लई। सो हुण मैं बेनती करदा हां डॉक्टर शमिंदर सिंह संधू नूं जो कि सैनेट मैंबर ने ते डीएवी कॉलेज तो ने तुहाडे नाल अपने विचार साझे करन। वाइस चांसलर मुर्दाबाद 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 मुर्दाबाद। हेलो विद्यार्थी साहबान, जिवें कि तुहानूं सारिआं नूं पता है कि किस मुद्दे वास्ते ਅਸੀਂ ਇੱਥੇ ਇਕੱਠੇ ਹੋਏ ਹਾਂ। ਪਹਿਲਾਂ 2-4 ਨਾਅਰੇ ਲਾਵਾਂਗੇ, ਉਸ ਤੋਂ ਬਾਅਦ ਅੱਗੇ ਦੀ ਜਿਹੜੀ ਗੱਲਬਾਤ ਜਿਹੜੀ ਅਸੀਂ ਜਾਰੀ ਕਰਾਂਗੇ। ਸੈਨੇਟ ਇਲੈਕਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਸੈਨੇਟ ਇਲੈਕਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਸੈਨੇਟ ਇਲੈਕਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ। ਸੈਂਟਰ ਸਰਕਾਰ ਹੋਸ਼ में आओ, होश में आओ, होश में आओ। सेंटर सरकार होश में आओ, होश में आओ, होश में आओ। सेंटर सरकार होश में आओ, होश में आओ, होश में आओ। पीयू अथॉरिटीज होश में आओ, होश में आओ, होश में आओ। पीयू अथॉरिटीज होश में आओ, होश में आओ, होश में आओ। पीयू अथॉरिटीज होश में आओ, होश में आओ, होश में आओ। होश में आओ, होश में आओ, होश में आओ, होश में आओ। साडी एकता जिंदाबाद, जिंदाबाद, जिंदाबाद। साझा मोर्चा जिंदाबाद, जिंदाबाद, जिंदाबाद। साझा मोर्चा जिंदाबाद, जिंदाबाद, जिंदाबाद। विद्यार्थी एकता जिंदाबाद, जिंदाबाद, जिंदाबाद। बहुत प्यारे विद्यार्थियों, मैं ये समझदा कि ਜਿਹੜੀਆਂ ਦੋ ਇੰਪੋਰਟੈਂਟ ਗੱਲਾਂ ਕਿ ਇੱਕ ਤਾਂ ਜਿਹੜਾ ਯੂਨੀਵਰਸਿਟੀ ਦਾ ਪਲੇਟਫਾਰਮ ਹੁੰਦਾ ਉਹ ਡਿਸਕਸ਼ਨ ਦਾ ਪਲੇਟਫਾਰਮ ਹੁੰਦਾ ਜਿੱਥੇ ਡਿਸਕਸ਼ਨਸ ਹੁੰਦੀਆਂ ਇੰਟਰਨੈਸ਼ਨਲ ਲੈਵਲ ਦੀਆਂ, ਨੈਸ਼ਨਲ ਲੈਵਲ ਦੀਆਂ, ਰੀਜਨਲ ਲੈਵਲ ਦੀਆਂ, ਯੂਨੀਵਰਸਿਟੀ ਲੈਵਲ ਦੀਆਂ। ਔਰ ਅੱਜ ਦੇ ਜਿਹੜਾ ਸਮਾਂ ਇਸ ਸਮੇਂ ਦੇ ਵਿੱਚ ਡਿਸਕਸ਼ਨ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾ ਰਿਹਾ ਹੈ, ਡਾਇਲੋਗ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾ ਰਿਹਾ ਹੈ। ਜਿਹੜੀ ਸਾਡੀ ਅਥਾਰਟੀਜ਼, ਟੌਪ ਅਥਾਰਟੀਜ਼ ਹੁੰਦੀਆਂ, ਚਾਹੇ ਉਹ ਵਾइस ਚਾਂਸਲਰ ਹੈ, ਚਾਹੇ ਚਾਂਸਲਰ ਹੈ, ਚਾਹੇ ਉਹ ਰਜਿਸਟਰ ਹੈ, ਮੈਂ ਇਹ ਸਮਝਦਾ ਕਿ ਜਿਹੜੇ ਇੱਥੇ ਦੇ ਸਟੂਡੈਂਟ ਹੁੰਦੇ ਆ, ਕਿਉਂਕਿ ਜਿਹੜਾ ਯੂਨੀਵਰਸਿਟੀ ਹੈ ਸਾਡਾ ਸੈਕੰਡ ਹੋਮ ਹੈ, ਦੂਸਰਾ ਘਰ ਹੈ ਬੱਚਿਆਂ ਦਾ ਘਰ ਤੋਂ ਬਾਅਦ। ਔਰ ਜਿਹੜੀਆਂ ਇੱਥੋਂ ਦੀਆਂ ਟੌਪ ਅਥਾਰਟੀਜ਼ ਹੁੰਦੀਆਂ ਉਹ ਨੈਕਸਟ ਟੂ ਪੇਰੈਂਟਸ ਹੁੰਦੀਆਂ। ਪੇਰੈਂਟਸ ਤੋਂ ਬਾਅਦ ਜੇਕਰ ਕਿਸੇ ਦਾ ਰੁਤਬਾ ਆਉਂਦਾ ਬੱਚੇ ਦੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ, ਉਹ ਟੀਚਰ ਦਾ ਰੁਤਬਾ ਆਉਂਦਾ ਹੈ। ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਉਹਨਾਂ ਦੇ ਟੀਚਰਸ, ਉਹਨਾਂ ਦੇ ਵਾइस ਚਾਂਸਲਰ ਦਾ ਜਿਹੜਾ ਰੁਤਬਾ ਆਉਂਦਾ ਹੈ। ਕੱਲ ਇੱਕ ਸਟੇਟਮੈਂਟ ਸੁਣੀ ਜਿੰਦੇ ਵਿੱਚ ਵਾइस ਚਾਂਸਲਰ ਮੈਮ ਇਹ ਬੋਲ ਰਹੇ ਕਿ ਸੈਨੇਟ ਇਲੈਕਸ਼ਨ ਦੇ ਵਿੱਚ ਸਟੂਡੈਂਟਸ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਇਹ ਪੁੱਛਣਾ ਚਾਹਣਾ, ਸਟੂਡੈਂਟ ਨੂੰ ਛੱਡ ਕੇ ਹੋਰ ਕਿਸ ਦਾ ਲੈਣਾ ਦੇਣਾ ਹੈ? ਜੇਕਰ ਲੈਣਾ ਦੇਣਾ ਤਾਂ ਸਿਰਫ ਯੂਨੀਵਰਸਿਟੀ ਦੇ ਸਟੂਡੈਂਟਸ, ਜਿਹੜੇ ਐਫੀਲੀਏਟਿਡ ਕਾਲਜਿਸ ਆ ਉਹਨਾਂ ਦੇ ਸਟੂਡੈਂਟਸ, ਉਹਨਾਂ ਦੇ ਟੀਚਰਸ, ਉਹਨਾਂ ਦੇ EMPLOYE ਦਾ ਹੀ ਲੈਣਾ ਦੇਣਾ ਹੈ। ਜਿਹੜੀ ਡਿਕਟੇਟਰਸ਼ਿਪ ਯੂਨੀਵਰਸਿਟੀਆਂ ਦੇ ਵਿੱਚ ਅੱਜ ਕੱਲ ਹੋ ਰਹੀ ਹੈ ਉਹ ਸਾਡੇ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਜੇ ਰੁਕੀ ਹੋਈ ਹੈ, ਕਿਤੇ ਠੱਲ ਰਹੀ ਹੈ ਤਾਂ ਉਹ ਸੈਨੇਟ ਦੇ ਕਰਕੇ ਹੋਈ ਹੈ। ਡਿਕਟੇਟਰਸ਼ਿਪ ਦੀ ਜੇਕਰ ਅਸੀਂ ਗੱਲ ਸੁਣੀਏ, ਜੇ ਵਿਦਿਆਰਥੀ ਮਗਰਲੇ 20, 25, 30 ਦਿਨ ਤੋਂ ਧਰਨੇ ਤੇ ਬੈਠੇ ਹੋਣ ਔਰ ਜਿਨ੍ਹਾਂ ਨੂੰ ਮੈਂ ਕਿਹਾ ਕਿ ਉਹਨਾਂ ਦੀ ਮਾਂ ਸਮਾਨ ਵਾइस ਚਾਂਸਲਰ ਇੱਕ ਵਾਰ ਵੀ ਆ ਕੇ ਉਹਨਾਂ ਨੇ ਜਿਹੜਾ ਸਟੂਡੈਂਟਸ ਦਾ ਪਤਾ ਨਹੀਂ ਲਿਆ ਔਰ ਉਤੋਂ ਇਹ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ। ਜਿੰਨਾ ਵੀ ਇਨਫਰਾਸਟ੍ਰਕਚਰ ਹੈ ਉਹ ਸਟੂਡੈਂਟਸ ਦਾ ਹੈ, ਸਟੂਡੈਂਟਸ ਦੇ ਕਾਰਨ ਹੈ।
चाहे वो लाइब्रेरियन है, चाहे वो टीचर्स ने, चाहे वो वाइस चांसलर है, चाहे कोई भी ऑफिस है, जे स्टूडेंट ਉਹ ਯਾਰ ਉਹ ਤਾਂ ਆਪਣੇ ਬਹਿ ਜਾਓ प्रशासन मुर्दाबाद 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 आरएसएस मुर्दाबाद 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 बीजेपी की शाखा नहीं बनेगी नहीं बनेगी नहीं बनेगी आरएसएस की शाखा नहीं बनेगी नहीं बनेगी नहीं बनेगी। यूनिवर्सिटियां हमेशा ही ਜਿਹੜੀਆਂ ਇੰਪਾਰਸ਼ੀਅਲ ਰਹੀਆਂ, ਅਥਾਰਟੀਜ਼ ਨੂੰ ਹਮੇਸ਼ਾ ਹੀ ਇੰਪਾਰਸ਼ੀਅਲ ਰਹਿਣਾ ਚਾਹੀਦਾ ਹੈ। ਜੇਕਰ ਅੱਜ ਸਟੂਡੈਂਟ ਇੱਥੇ ਤੱਕ ਪਹੁੰਚੇ ਉਸ ਦਾ ਕਾਰਨ ਇਹ ਕਿ ਡਾਇਲੋਗ ਨਹੀਂ ਹੈ। ਵਾਈਸ ਚਾਂਸਲਰ ਨੇ ਜਾਂ ਕਿਸੇ ਅਥਾਰਟੀ ਨੇ ਬੱਚਿਆਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੱਚੇ ਤੁਹਾਡਾ ਦੁੱਖ ਦਰਦ ਕੀ ਹੈ, ਤੁਹਾਡੀ ਪ੍ਰੋਬਲਮ ਕੀ ਹੈ, ਜਾਂ ਉਸ ਦਾ ਸੋਲੂਸ਼ਨ ਕੀ ਹੈ, ਜਾਂ ਉਹਦਾ ਸੋਲੂਸ਼ਨ ਅਸੀਂ ਰਲ ਮਿਲ ਕੇ ਕਿੱਦਾਂ ਕੱਢਣਾ ਹੈ। ਦੂਸਰੀ ਗੱਲ ਜਿਹੜੀ ਡਿਕਟੇਟਰਸ਼ਿਪ ਦੀ ਹੋ ਰਹੀ ਹੈ, ਇਹ ਇੱਕ ਡਿਕਟੇਟਰਸ਼ਿਪ ਹੀ ਹੈ, ਕਿਉਂਕਿ 31 ਅਕਤੂਬਰ ਤੋਂ ਬਾਅਦ ਬੇਸਿਕਲੀ ਟੈਕਨੀਕਲੀ ਜਿਹੜੀ ਸੈਨੇਟ ਦੀ ਟਰਮ ਕੰਪਲੀਟ ਹੋ ਚੁੱਕੀ ਹੈ, ਔਰ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ 6-7-8 ਮਹੀਨੇ ਕੋਈ ਸੈਨੇਟ ਦੀ ਮੀਟਿੰਗ ਨਹੀਂ ਕੀਤੀ ਗਈ। ਔਰ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਸਾਡੀ ਜਿਹੜੀ ਆਵਾਜ਼ ਆ ਉਹ ਦਿੱਲੀ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ, ਔਰ ਜੇਕਰ ਤੁਸੀਂ ਸਾਰੇ ਇਹਦਾ ਯੂਨਾਈਟਿਡ ਰਹੋਗੇ, ਬਹੁਤ ਜਲਦੀ ਇਸ ਦਾ ਜਿਹੜਾ ਸੋਲੂਸ਼ਨ ਆ ਉਹ ਨਿਕਲੇਗਾ। ਅਸੀਂ ਇਸ ਪ੍ਰੋਟੈਸਟ ਨੂੰ ਪੀਸਫੁਲ ਤਰੀਕੇ ਦੇ ਨਾਲ ਕਰ ਰਹੇ ਹਾਂ ਔਰ ਕਰਾਂਗੇ ਔਰ ਕਨਕਲੂਜਨ ਤੱਕ ਲੈ ਕੇ ਜਾਵਾਂਗੇ। ਬਹੁਤ ਬਹੁਤ ਥੈਂਕ ਯੂ। मिट्टी तो निर्बाब दी ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਾਰੇ ਦੋਸਤਾਂ ਨੂੰ ਅਪੀਲ ਹੈ ਕਿ ਜਿੰਨੇ ਵੀ ਖੜੇ ਆ ਆਪਾਂ ਇੱਕ ਵਾਰੀ ਬੈਠ ਜੀ, ਆਪਣਾ ਥੋੜਾ ਟਾਈਮ ਧਰਨਾ ਚੱਲੂਗਾ, ਗੱਲਬਾਤ ਕਰਨੀ ਆ, ਗੱਲਬਾਤ ਦੀ ਆਪਦੀ ਇੰਪੋਰਟੈਂਸ ਹੁੰਦੀ ਆ, ਹੱਲੇ ਬੁਲੇ ਦੀ ਆਪਦੀ ਇੰਪੋਰਟੈਂਸ ਹੁੰਦੀ ਆ। ਨਾ ਤਾਂ ਕੱਲੀ ਸ਼ਾਂਤੀ ਨਾਲ ਮਸਲੇ ਹੱਲ ਹੁੰਦੇ, ਆਪਾਂ ਇਹ ਲਈਏ ਸ਼ਾਂਤੀ ਨਾਲ ਬੈਠੇ ਰਹਾਂਗੇ ਤਾਂ ਮਤਲਬ ਇੱਥੇ ਮਸਲੇ ਹੱਲ ਹੋ ਜਾਂਦੇ ਹੁੰਦੇ ਆ। ਮਸਲਿਆਂ 'ਚ ਖਰਚੇ ਦਾ ਆਪਦਾ ਰੋਲ ਹੁੰਦਾ, ਗੱਲਬਾਤ ਦਾ ਆਪਦਾ ਰੋਲ ਹੁੰਦਾ। ਤਾਂ ਇੱਕ ਵਾਰੀ ਸਾਰੇ ਦੋਸਤਾਂ ਨੂੰ ਆਪਣੀ ਯੂਨੀਵਰਸਿਟੀ 'ਚ ਇਕੱਠੇ ਹੋਏ ਆ। ਇਹ ਯੂਨੀਵਰਸਿਟੀ ਵਿਦਿਆਰਥੀਆਂ ਕਰਕੇ ਆ, ਜਿਹੜੇ ਅਹੁਦੇਦਾਰ ਪਿਛਲੇ 24 ਦਿਨਾਂ ਤੋਂ ਮਿਲਣ ਤੋਂ ਤੁਹਾਤੋਂ ਭੱਜ ਰਹੇ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਚੜ੍ਹਦੇ ਮਹੀਨੇ ਉਹਨਾਂ ਦੇ ਖਾਤਿਆਂ 'ਚ ਤਨਖਾਹ ਤਾਂ ਪੈਂਦੀ ਹੈ ਜੇ ਇੱਥੇ ਵਿਦਿਆਰਥੀ ਆਉਂਦੇ ਆ, ਨਹੀਂ ਨਾ ਉਹਨਾਂ ਦੇ ਅਹੁਦੇ ਰਹਿਣੇ ਨਾ ਕੁਰਸੀਆਂ ਰਹਿਣੀਆਂ। ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਪੁਲਿਸ ਜਿਹੜੀ ਅੱਜ ਵਿਦਿਆਰਥੀਆਂ ਨੂੰ ਰੋਕਣ ਲਈ ਲੱਗਦਾ ਸੀ ਕਿ ਕਿਤੇ ਸੀਐਮ ਤੱਕ ਨਾ ਪਹੁੰਚ ਜਾਈਏ, ਉਹਨਾਂ ਨੂੰ ਦੱਸ ਦਈਏ ਕਿ ਭਾਈ ਉਹ ਪੰਜਾਬ ਵਾਲਾ ਸੀਐਮ ਅਸੀਂ ਉਹ ਬਣਾਇਆ, ਇਹ ਤੋਂ ਪਹਿਲਾਂ ਵੀ ਕਈ ਲਾਏ ਨੇ, ਜੇ ਇਹਨੇ ਨਾ ਸੁਣਿਆ ਇਹਨੂੰ ਵੀ ਲਾਉਣਾ ਆਉਂਦਾ ਪੰਜਾਬ ਵਾਲਿਆਂ ਨੂੰ। ਸੋ ਇਸ ਲਈ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ, ਇਹ ਇਸ ਨੂੰ ਜੇ ਆਰਐਸਐਸ ਦੀ ਸ਼ਾਖਾ ਬਣਾਉਣਾ ਚਾਹੁੰਦੇ ਨੇ, ਜੇ ਇਹਦਾ ਰਾਸ਼ਟਰੀਕਰਨ ਕਰਨਾ ਚਾਹੁੰਦੇ ਨੇ, ਜੇ ਇਹਦਾ ਪ੍ਰਾਈਵੇਟਕਰਨ ਕਰਨਾ ਚਾਹੁੰਦੇ ਨੇ ਤਾਂ ਇਹ ਭੁੱਲ ਜਾਣ। ਇਹ ਝੰਡੇ ਸੰਕੇਤਕ 10 ਹੋ ਸਕਦੇ ਨੇ, ਪਰ ਇਹ ਕਦੋਂ ਲੱਖਾਂ 'ਚ ਵਟਣਗੇ ਇਹਨਾਂ ਨੂੰ ਪਤਾ ਹੈ ਕਿ ਜਦੋਂ ਕਿਸਾਨ ਤੁਰ ਪੈਣ, ਜਦੋਂ ਜਵਾਨ ਤੁਰ ਪੈਣ, ਜਦੋਂ ਪੰਜਾਬ ਇੱਕ ਹੋ ਕੇ ਤੁਰ ਪਵੇ, ਫਿਰ ਦਿੱਲੀ ਝੁਕਦੀ ਆਈ ਆ ਤੇ ਮੱਥੇ ਟੇਕਦੀ ਆਈ ਆ। ਇਸ ਲਈ ਦਿੱਲੀ ਕੰਨੀ ਦੇਖਣਾ ਬੰਦ ਕਰ ਦਿਓ, ਪੰਜਾਬ ਦੀ, ਪੰਜਾਬੀਆਂ ਦੀ, ਇਹਨਾਂ ਵਿਦਿਆਰਥੀਆਂ ਦੀ ਗੱਲ ਸੁਣਨੀ ਸ਼ੁਰੂ ਕਰ ਦਿਓ। ਜਦੋਂ ਤੱਕ ਸੈਨੇਟ ਚੋਣਾਂ ਨਹੀਂ ਹੁੰਦੀਆਂ ਤਦ ਤੱਕ ਇਹ ਸੰਘਰਸ਼ ਵੀ ਚੱਲੂਗਾ। ਅੱਜ 25 ਦਿਨ ਨੇ, ਕੱਲ ਨੂੰ 26ਵਾਂ ਵੀ ਚੜ੍ਹ ਜਾਣਾ ਤੇ ਦਿਨ ਚੜ੍ਹਦੇ ਰਹਿਣੇ। ਪਰ ਅੱਜ ਤੁਹਾਡੇ ਇੱਥੇ ਤੱਕ ਆਉਣ ਤੇ ਹੀ ਸੁਨੇਹੇ ਆਉਣ ਲੱਗ ਗਏ ਕਿ BCG ਮਿਲਣ ਲਈ ਤਿਆਰ ਨੇ, ਪਰ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਚਲੇ ਜਾਣ ਦਿਓ। ਕਮਾਲ ਹੈ, ਮੁੱਖ ਮੰਤਰੀ ਨੂੰ ਮੁਸਕ ਆਉਂਦੀ ਹੈ ਕਿ ਡਰ ਲੱਗਦਾ ਹੈ? ਸੋ ਇਸ ਲਈ ਇਹ ਏਕਾ ਇਸੇ ਤਰ੍ਹਾਂ ਬਰਕਰਾਰ ਰੱਖਿਓ। ਇਹ ਇਸੇ ਡਰ ਤੋਂ ਬਾਹਰ ਆ ਰਹੇ ਨੇ ਕਿ ਤੁਸੀਂ ਸਾਰੇ ਇੱਕੋ ਤੇ ਇਹ ਏਕੇ ਨੇ ਲੜਾਈ ਜਿੱਤਣੀ ਹੈ। ਅਸੀਂ ਉਸ ਦਿਨ ਤੱਕ ਤੁਹਾਡੇ ਨਾਲ ਰਵਾਂਗੇ। ਪੰਜਾਬ ਦਾ ਮੀਡੀਆ, ਚੰਡੀਗੜ੍ਹ ਦਾ ਮੀਡੀਆ ਤੁਹਾਡੇ ਨਾਲ ਹੈ। ਬਹੁਤ ਬਹੁਤ ਧੰਨਵਾਦ। वाइस चांसलर का होता है और वाइस चांसलर ही सब कुछ करता है। आज यहाँ पंजाब यूनिवर्सिटी में जैसे हो रहा है, सेनेट जो है, मैं 96 में आज जब पढ़ने आया था उस समय कई बार लीडरों को सुनते थे यहाँ जब कि सेनेट जो है एक ऐसी बॉडी है जो कभी खत्म हो ही नहीं सकती और होनी भी नहीं चाहिए। बदलाव की जो बात है वो अलग बात है, उसमें किस तरह से करें साहब आज बिल्कुल नहीं बोल रहे हैं। हम दिल्ली तक गए, सब कुछ किया, और जब हम बैठे उस समय भी नहीं आई, आज बच्चे बैठे आज भी नहीं आ रही है। वाइस चांसलर अगर आएगी नहीं तो उस चीज़ के लिए फिर कुर्सी पे बैठे हो, थोड़ा बहुत उन्होंने सोचना चाहिए। हम कोई बाहर के नहीं है, बच्चे हैं अपने वहाँ, ये आके बात सुने हमारी। और अगर मान लो उनके ऊपर किसी तरह का दबाव भी है सेंटर का, ठीक है, चांसलर बैठे हैं हमारे, अगर वो कोई बदलाव करना चाह रहे हैं, लेकिन सभी को साथ लेके हो सकता है। अगर वो ये चाहें कि हम नीचे के नीचे ही और सेंटर के दबाव में आके और ये एक्ट लगा दें यहाँ, मुझे लगता है इतना आसान नहीं है। यहाँ के स्टूडेंट जो हैं, यहाँ की सेनेट बॉडी जो है, यहाँ के टीचर जो हैं, एक आज लोग नहीं निकल रहे हैं, मुझे पता है।
हिंदुस्तान में जब भी धरने लगते हैं या किसानी आंदोलन जब हुआ, हमने देखा है लोग धीरे धीरे निकलेंगे, क्योंकि आदत पड़ी है ना उनको अंदर गद्दों में बैठने की, जो है सब कुछ मिल जाए, सरदार जी कर दें, प्रधान जी कर दें, हम ना कुछ करें, आदत है उनकी। लेकिन धीरे धीरे निकलेंगे। और आज पंजाब यूनिवर्सिटी का जो स्टेटस है, आप बहुत अलग तरह का यूनिक स्टेटस है, ये उसको खत्म करना चाह रहे हैं। और मुझे तो कई बार लगता है कि दो चीजें पूरे देश में आज पंजाब बचा और पंजाब यूनिवर्सिटी बची है। सरकार है, चांसलर हमारा माई बाप है, मैडम हमारी बड़ी है, हम मान सम्मान करते हैं, लेकिन मान सम्मान का मतलब ये नहीं है कि नीचे के नीचे कुछ भी कर दे। जहां जरूरत पड़ेगी हम उसके खिलाफ आवाज उठाएंगे। सेनेट को जिस तरह से रखा जाए या उसमें कोई सुधार करने हैं कि सभी की सहमति से हो सकते हैं वो। अगर वो मैडम चाहे कि मैं चांसलर से मिलके और नीचे के नीचे सब कुछ कर लूं, ये कुर्सी 3 साल है, 3 साल के बाद और कोई वाइस चांसलर आ जाएगी। लेकिन ऐसा मौका मिला था मैडम ने, बेटियों में से जो है एक वाइस चांसलर बनी हमारी इतिहास में पंजाब यूनिवर्सिटी की, पंजाब से हमारी बेटी आई, लेकिन जो उम्मीद थी नहीं कर पा रही है। राम जाने क्या उसके ऊपर वाहिगुरु जानता क्या दबाव है। मैं ज़्यादा कुछ ना कहते हुए सिर्फ एक ही बात कहूँगा, हम भी यहाँ पढ़ने आए थे, आज मैं टीचर हूँ यहाँ पर, हमने बहुत कुछ देखा है यहाँ पर, लेकिन जब जरूरत पड़ेगी हम सारे इकट्ठे चलेंगे। आपके साथ हैं सब, जहाँ जरूरत है। फीस बढ़ रही है, कैसे बढ़ रही है मुझे पता है। गरीब बच्चा पढ़ने के लिए कौन आ रहा है? गरीब आएगा? टाटा बिरला का बच्चा थोड़ी आएगा, या सीएम मान साहब का बच्चा थोड़ी है। वो तो बड़े लोग हैं, सब कुछ है, पैसा उनके पास। लेकिन आज जिस तरह से यूनिवर्सिटी में जो निजीकरण चल रहा है, तानाशाही का जो रूप है और जिस तरह से बात की गई है, वो मेरे ख्याल में ठीक नहीं है। पंजाब यूनिवर्सिटी को बचाना चाहिए। पंजाब यूनिवर्सिटी का स्टेटस जो है पूरे देश में जिस प्रकार के इससे नाम है, मुझे लगता है कि उन सभी को देखते हुए हम सारे इकट्ठे रहें और आने वाले समय में जिस प्रकार से भी हमने ये आंदोलन चलाना है, शांति रखें। हाँ, जिस दिन जरूरत पड़ेगी उस दिन हम जो है रास्ता बुद्ध वाला अपनाने से भी बात नहीं बनेगी। शांति है, लेकिन शांति के साथ साथ हमें आगे निकलना पड़ेगा, लेकिन वो भी हम, क्योंकि ये पीछे लोग खड़े, ये भी हमारे ही अपने हैं, मजबूरन नहीं। मैं सभी संगठन जो आए उनका धन्यवाद करता हूं और कोशिश करते हैं कि ये जो मोर्चा बना है ये बना रहे और हमारी सेनेट बची रहे। वाइस चांसलर मुर्दाबाद, मुर्दाबाद मुर्दाबाद। वाइस चांसलर मुर्दाबाद, मुर्दाबाद मुर्दाबाद। ਦੋਸਤੋ ਹੁਣੇ ਇਸੇ ਟਾਈਮ ਸਾਡੇ ਵਿੱਚ ਅਥਾਰਟੀ ਤੇ ਪੁਲਿਸ ਦੇ ਕੁਝ ਆਫੀਸਰਸ ਆਏ ਸੀ। ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਡੀ ਵੀਸੀ ਨਾਲ ਇੱਕ ਵਾਰੀ ਮੀਟਿੰਗ ਕਰਾ ਦਿੰਦੇ ਆ, ਤੁਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਦਿਓ। ਤੁਸੀਂ ਆਪਦੀ 5 ਮੈਂਬਰੀ ਜੋ ਤੁਹਾਡੀ ਕਮੇਟੀ ਹੈ, ਜਿਨ੍ਹਾਂ ਵਿੱਚ ਇੱਕ ਸੈਂਟਰ ਨੇ, ਬਾਕੀ ਕੁਝ ਪਾਰਟੀਆਂ ਦੇ ਮੈਂਬਰ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਆਪਦੇ ਇੱਕ ਵਾਰੀ ਵਿਚਾਰ ਸਾਂਝੇ ਕਰੋ। ਤੇ ਹੁਣ ਰਿਮਲ ਜੋਤ ਮੇਰੇ ਵੀਰ ਉਹ ਵੀ ਤੁਹਾਡੇ ਨਾਲ ਆਪਦੇ ਵਿਚਾਰ ਸਾਂਝੇ ਕਰਨਗੇ। ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਤੁਹਾਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਆ ਜੋ ਤੁਸੀਂ ਅੱਜ ਇਹ ਉਦਮ ਕੀਤਾ ਆ। ਮਤਲਬ ਮੈਨੂੰ ਇੱਥੇ ਅੱਜ ਲਗਭਗ 5 ਸਾਲ ਹੋ ਗਏ ਨੇ। ਮੈਂ ਪਹਿਲੀ ਵਾਰ ਮਤਲਬ ਟਰੂ ਜਿਹੜਾ ਐਕਟਿਵਿਜ਼ਮ ਹੁੰਦਾ ਆ ਵੀ ਜਿਹਦੀ ਡੈਫੀਨੇਸ਼ਨ ਹੁੰਦੀ ਆ ਵੀ ਤੁਸੀਂ ਟੇਬਲ ਟਾਕ ਤੇ ਬੰਦੇ ਨੂੰ ਲਿਆਉਣਾ ਤੇ ਉਹਦੇ ਲਈ ਮੀਨਸ ਹੁੰਦੇ ਨੇ ਅੱਡ ਅੱਡ, ਵੀ ਤੁਸੀਂ ਇੱਕ ਮੀਨ ਜਿਹੜਾ ਕਿ ਸੋਸ਼ਲ ਮੀਡੀਆ ਨੂੰ ਛੱਡ ਕੇ ਅੱਜ ਤੁਸੀਂ ਦੂਜੇ ਤੇ ਵੀ ਆਏ ਹੋ, ਵੀ ਗਰਾਊਂਡ ਤੇ ਆਏ ਹੋ। ਤੇ ਜਿਹੜੀ ਇਹ ਗੱਲ ਸ਼ਾਂਤੀ ਦੀ ਹੋ ਰਹੀ ਆ ਬਾਰ-ਬਾਰ ਵੀ ਸ਼ਾਂਤੀ, ਵੇਖੋ ਬੱਚਿਆਂ ਨੂੰ ਮਜਬੂਰ ਕਰਨਾ ਵੀ ਉਹ ਧਰਨੇ ਤੇ ਬਹਿਣ, ਉਹ ਇੱਕ ਵਾਇਲੈਂਸ ਹੁੰਦਾ ਆ। ਤੇ ਉਹ ਪਹਿਲਾਂ ਅਥਾਰਟੀ ਨੇ ਕਮਿਟ ਕੀਤਾ ਆ। ਉਸ ਤੋਂ ਬਾਅਦ ਬੱਚਿਆਂ ਨੂੰ 24 ਘੰਟੇ ਰਾਤ ਨੂੰ ਠੰਡ 'ਚ ਪਾਈ ਰੱਖਣਾ, ਉਹ ਵਾਇਲੈਂਸ ਹੁੰਦਾ ਆ, ਉਹ ਅਥਾਰਟੀ ਨੇ ਕੀਤਾ ਆ। ਉਸ ਤੋਂ ਬਾਅਦ ਉਹਨਾਂ ਦੇ ਆਫਿਸ, ਉਹਨਾਂ ਦੇ ਉੱਥੇ ਜਾਣ ਦਾ ਪ੍ਰੋਗਰਾਮ ਦਈਏ, ਇਹ ਕਹਿਣਾ ਵੀ ਸਾਡੇ ਬੱਚੇ ਨੇ ਰੈਜ਼ੀਡੈਂਸ਼ੀਅਲ 'ਚ ਤੁਸੀਂ ਉੱਧਰ ਰਹਿਣ ਦਿਓ ਵੀ, ਤੇ 2 ਲੱਖ ਬੱਚੇ ਜਿਹੜੇ ਡਿਸੀਜ਼ਨ ਨਾਲ ਪ੍ਰਭਾਵਿਤ ਹੋ ਰਹੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ, ਉਹਨਾਂ ਨੂੰ ਮੀਟਿੰਗ ਨਹੀਂ ਕਰਨੀ, ਇਹ ਵਾਇਲੈਂਸ ਹੁੰਦਾ ਆ। ਤੇ ਜੇ ਸਟੂਡੈਂਟ ਆਪਦੀ ਲਾਇਬ੍ਰੇਰੀ ਕੋਲ ਆਣ ਕੇ, ਆਪਦੀ ਸਟੂਡੈਂਟ ਸੈਂਟਰ ਕੋਲ ਆਣ ਕੇ ਗੱਲ ਕਰ ਰਿਹਾ, ਤੇ ਜੇ ਉਹਦੀ ਗੱਲ ਨਹੀਂ ਕਰਨੀ ਤੇ ਉਹਨੂੰ ਡਾਂਗਾ ਮਾਰਨੀਆਂ, ਇਹ ਵਾਇਲੈਂਸ ਹੁੰਦੀ ਆ। ਤੇ ਜੇ ਤੁਸੀਂ ਵਾਇਲੈਂਸ ਕਰਕੇ ਇਹ ਕਹੋ ਵੀ ਸ਼ਾਂਤੀ ਰੱਖਣੀ, ਉਹ ਕਦੇ ਵੀ ਨਹੀਂ ਹੋ ਸਕਦੀ ਹੁੰਦੀ, ਉਹ ਪ੍ਰੋਵੋਕੇਸ਼ਨ ਹੁੰਦੀ ਆ। ਆ ਡੀਐਸਪੀ ਸਾਹਿਬ ਨੇ ਇੱਥੇ ਇਹਨਾਂ ਨੇ ਬਿਆਨ ਦਿੱਤਾ ਆ ਵੀ ਡਾਂਗਾ ਛੱਡੋ, ਮੈਂ ਗੋਲੀਆਂ ਵੀ ਮਾਰੂੰਗਾ। ਮੈਂ ਕਹਿੰਦਾ ਅਸੀਂ ਇੱਥੇ ਬੈਠੇ ਆ ਬਾਈ ਉਹਨਾਂ ਨੇ ਕਹਿੰਦੇ ਰਹੇ ਆ ਵੀ ਕਈ ਤਾਂ ਜੰਮੇ ਇੱਥੇ ਮਰਨ ਵਾਸਤੇ ਆ। ਤੁਸੀਂ ਡਾਂਗਾ ਛੱਡੋ, ਗੋਲੀ ਛੱਡੋ, ਜੋ ਤੁਹਾਡੇ ਕੋਲ ਹੁੰਦਾ ਤੁਸੀਂ ਇਹ ਕਰ ਲਓ ਵੀ। ਇਹ ਗੋਲੀ ਨਾਲ ਹੀ ਬੰਦੇ ਜਿਹੜੇ ਆ ਸੰਘਰਸ਼ ਪੈਦਾ ਹੁੰਦੇ ਆ। ਸੰਘਰਸ਼ ਕਦੀ ਦੱਬੇ ਨਹੀਂ ਜਾਂਦੇ ਹੁੰਦੇ ਗੋਲੀ ਨਾਲ। ਸੋ ਇਹ ਜਿਹੜੇ ਡੀਐਸਪੀ ਵੀ ਆ ਜਾਂ ਤੁਹਾਡੀ ਅਥਾਰਟੀ ਵੀ ਆ, ਇਹ ਬਿਆਨ ਦੇਣ ਤੋਂ ਪਹਿਲਾਂ ਸੋਚਣ ਵੀ। ਇਹ ਨੌਜਵਾਨੀ ਆ, ਇਹ ਬੜੀ ਨੌਜਵਾਨੀ ਨੂੰ ਕੱਲਾ ਮਤਲਬ ਪਾਣੀ ਨਾ ਸਮਝੋ ਵੀ, ਇਹ ਬਰੂਦ ਆ। ਇਹ ਜਿਵੇਂ ਇਥਨੋਲ ਹੁੰਦਾ ਨਾ, ਪੈਟਰੋਲ, ਹੱਥ ਲਾਓ ਤਾਂ ਬੜਾ ਠੰਡਾ ਹੁੰਦਾ, ਬੜਾ ਸ਼ਾਂਤ ਹੁੰਦਾ, ਹੱਥ ਨੂੰ ਬੜਾ ਠਾਰਦਾ, ਪਰ ਜਦੋਂ ਉਹਨੂੰ ਚੰਗਾਰੀ ਲਾਈ ਤੇ ਉਹ ਭਾਂਬੜ ਬਣਦਾ ਹੁੰਦਾ। ਸੋ ਇਹ ਗੱਲ ਸਾਰੇ ਯਾਦ ਰੱਖਣ ਵੀ, ਇੱਥੇ ਜਿਹੜੇ ਬੈਠੇ ਆ ਨਾ, ਗੋਲੀਆਂ ਸਾਨੂੰ ਜਗਾ ਸਕਦੀਆਂ, ਸਾਨੂੰ ਗੋਲੀਆਂ ਕਦੀ ਬੁਝਾ ਨਹੀਂ ਸਕਦੀਆਂ, ਯਾਦ ਰੱਖਿਓ ਵੀ।
ਸੋ ਇਸ ਲਈ ਮੈਂ ਕੋਈ ਬਹੁਤੀ ਗੱਲ ਨਹੀਂ ਕਰਨੀ, ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਹੀ ਕਰਨਾ ਆ ਵੀ ਤੁਸੀਂ ਅੱਜ ਟਰੂ ਡੈਫੀਨੇਸ਼ਨ ਦਿੱਤੀ ਆ ਵੀ ਐਕਟਿਵਿਜ਼ਮ ਕੀ ਹੁੰਦਾ ਆ। ਅਥਾਰਟੀ ਨਾਲ ਸਾਡੀ ਗੱਲ ਹੋਈ ਆ, ਅਸੀਂ ਇੱਥੇ ਬੈਠੇ ਆ, ਵਾਈਸ ਚਾਂਸਲਰ ਮੈਡਮ ਇੱਥੇ ਆਵੇ ਵੀ। ਇਹ ਗੱਲ ਤੁਸੀਂ ਸਾਰੇ ਜਾਣੇ ਪੱਲੇ ਬੰਨੋ ਵੀ, ਅਥਾਰਟੀ ਹੋ ਗਈ, ਵਾਈਸ ਚਾਂਸਲਰ ਹੋ ਗਿਆ, ਸਿਕਿਉਰਿਟੀ ਗਾਰਡ ਹੋ ਗਏ, ਇਹ ਸਾਰਾ ਤਾਮਾ ਜਾਮਾ ਸਟੂਡੈਂਟ ਕਰਕੇ ਆ। ਯੂਨੀਵਰਸਿਟੀ ਦੀ ਐਗਜ਼ਿਸਟੈਂਸ ਸਟੂਡੈਂਟ ਕਰਕੇ ਆ। ਪਹਿਲਾ ਰਾਈਟ ਸਟੂਡੈਂਟ ਦਾ ਬਣਦਾ, ਉਹ ਵੀਸੀ ਕਹਿੰਦੀ ਆ 25 ਦਿਨ ਹੋ ਕੇ ਗੱਲ ਨਹੀਂ ਕਰਨੀ, ਹੁਣ ਉਹਨੂੰ ਕਿਹਾ ਇੱਥੇ ਆਵੇ, ਉਹ ਇੱਥੇ ਆਣ ਕੇ ਨਹੀਂ ਰਾਜੀ ਵੀ। ਉਹਦੀ ਨੌਕਰੀ, ਉਹਦੇ ਅੱਗੇ ਲੱਖੇ ਚਮਚਿਆਂ ਦੀ ਨੌਕਰੀ, ਉਹਦੇ ਅੱਗੇ ਜਿੰਨੇ ਵੀ ਰੱਖੇ ਆ ਫੋਰਸ, ਉਹਨਾਂ ਦੀ ਨੌਕਰੀ ਇਹ ਸਟੂਡੈਂਟ ਕਰਕੇ ਜਾਰੀ ਚੱਲ ਰਹੀ ਆ। ਸੋ ਆਪਣੇ ਰਾਈਟ ਨੂੰ ਅਸੀਂ ਅਸਰਟ ਕਰੀਏ। ਇਹ ਉਹਨਾਂ ਨੂੰ ਅਸੀਂ ਕਿਹਾ ਆ ਵੀ 25 ਦਿਨ ਹੋ ਗਏ ਨਹੀਂ ਆਏ, ਜੇ ਤੁਸੀਂ ਅੱਜ ਇੱਥੇ ਨਹੀਂ ਆਉਂਦੇ, ਜੇ ਇੱਥੋਂ ਜਾਂਦੇ ਨਹੀਂ, ਜੇ ਇਹ ਉਹਨਾਂ ਦੀ ਪਰਸੈਪਸ਼ਨ ਆ, ਉਹਨਾਂ ਨੇ ਆਪਦੇ ਬੱਚਿਆਂ ਨਾਲੋਂ ਸਾਨੂੰ ਲਹਿਦਾ ਕੀਤਾ, ਅਸੀਂ ਨਹੀਂ ਕੀਤਾ। ਇਹ ਉਹਨਾਂ ਦਾ ਕਹਿਣਾ ਵੀ ਸਾਡੇ ਬੱਚਿਆਂ ਨੂੰ ਤੰਗ ਨਾ ਕਰੋ ਵੀ, ਉਧਰ ਨਾ ਆਓ ਵੀ। ਅਸੀਂ ਉਹਨਾਂ ਦੇ ਬੱਚੇ ਹੀ ਅਸੀਂ ਮੰਨ ਕੇ ਚੱਲਦੇ ਹਾਂ, ਵੱਡੇ ਆ ਸਾਡੇ। ਗੱਲ ਕਰਨ ਹੁਣ ਇੱਥੇ ਜੇ ਉਹਨਾਂ ਨੂੰ ਡਰ ਲੱਗਦਾ, ਇੱਥੇ 50 ਮੀਟਰ ਦੀ ਦੂਰੀ ਤੇ 5 ਮੈਂਬਰੀ ਕਮੇਟੀ ਆ, ਸਾਡੇ ਕੋਲ ਮੈਮੋਰੈਂਡਮ ਲੈ ਕੇ ਜਾਣ ਵੀ। ਤੇ ਇਹ ਗੱਲ, ਇਹ ਗਰਾਰੀ ਉਹ ਕਹਿ ਰਹੇ ਵੀ ਕਿਉਂ ਆ, ਇਸ ਕਰਕੇ ਆ ਵੀ ਕੱਲ ਉਹਨੇ ਮੰਦਭਾਗਾ ਬੋਲਿਆ ਸਾਨੂੰ, ਇੱਥੇ ਹੀ ਖੜ ਕੇ ਉਹਨੇ ਪਲੇਟਫਾਰਮ ਤੇ ਬੋਲਿਆ ਵੀ ਬੱਚਿਆਂ ਨੂੰ ਟੀਚਰਾਂ ਕਰਦੀ ਆ। ਖਚਰਾ ਜਿਹਾ ਹੱਸ ਕੇ ਉਹਨਾਂ ਨੇ ਕਿਹਾ ਆ ਵੀ ਇਹ ਤੁਹਾਡਾ ਮਸਲਾ ਨਹੀਂ ਹੈਗਾ, ਬੱਚਿਆਂ ਦਾ ਮਸਲਾ ਨਹੀਂ ਹੈਗਾ, ਵੀ ਤੁਹਾਡੀ ਰੋਜੀ ਰੋਟੀ ਸਾਡੇ ਕਰਕੇ ਚੱਲਣ ਦੀ, ਸਾਡਾ ਮਸਲਾ ਕਿਉਂ ਨਹੀਂ ਹੈਗਾ ਵੀ। ਸੈਨੇਟ ਦੀ ਸਾਰੀ ਐਗਜ਼ਿਸਟੈਂਸ ਸਾਡੇ ਕਰਕੇ, ਸਾਡਾ ਮਸਲਾ ਕਿਉਂ ਨਹੀਂ। ਸੋ ਬੇਨਤੀ ਆ, ਇੱਥੇ ਸੰਯਮ ਬਣਾ ਰੱਖੀ ਆ ਆਪਾਂ, ਜਦੋਂ ਆਉਣਗੇ ਮੈਮੋਰੈਂਡਮ ਦੇਣਗੇ ਫਿਰ ਅਸੀਂ ਉੱਠਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ। ਸੋ ਇਸ ਤੋਂ ਬਾਅਦ ਸਰਦਾਰ ਫੂਲ ਸਾਹਿਬ ਨੂੰ ਮੈਂ ਬੇਨਤੀ ਕਰਦਾ ਆ ਵੀ ਆਣ ਕੇ ਆਪਦੇ ਵਿਚਾਰ ਰੱਖਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਰਦਾਬਾਦ ਮੁਰਦਾਬਾਦ, ਸੰਗੀਵੀਰ ਸਿੰਘ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਿੱਕੀ ਦੁੱਕੀ ਚੱਕ ਦੇਾਂਗੇ, ਢੋਲ ਤੇ ਗੋਡਾ ਰੱਖ ਦੇਾਂਗੇ, ਰੰਗੀ ਸੁੰਗੀ ਚੱਕ ਦੇਾਂਗੇ, ਢੋਲ ਤੇ ਗੋਡਾ ਰੱਖ ਦੇਾਂਗੇ। ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਜਾਂ ਜਿਹੜਾ ਇਹ ਮੋਰਚਾ ਸ਼ੁਰੂ ਕਰਨ ਵਾਲੇ ਅਣਖੀ ਪੰਜਾਬੀ ਵਿਦਿਆਰਥੀ ਹੋ, ਕਿਉਂਕਿ ਅਸੀਂ ਸਪੋਰਟ ਤੇ ਆਏ ਆ। ਸ਼ੁਰੂ ਤੁਸੀਂ ਕੀਤਾ ਹੈ, ਲਗਭਗ ਜਿਵੇਂ ਦੱਸਿਆ ਵੀ ਅੱਜ 25ਵਾਂ ਦਿਨ ਹੋ ਗਿਆ। ਵਿਦਿਆਰਥੀਆਂ ਨੇ ਜਾਂ ਜੋ ਕਮੇਟੀ ਬਣਾਈ ਆ, ਤੁਸੀਂ ਇੱਕ ਸੈਨੇਟ ਮੈਂਬਰ ਲੈ ਕੇ ਤੁਸੀਂ ਜਾਗਦੀ ਜ਼ਮੀਰ ਵਾਲੇ ਹੋਣ ਦਾ ਸਬੂਤ ਦਿੱਤਾ ਹੈ। ਉਹ ਪੰਜਾਬੀ ਆ, ਜਿਹੜੇ ਪੰਜਾਬੀਆਂ ਦਾ ਵਿਰਸਾ, ਪੰਜਾਬੀਆਂ ਦਾ ਇਤਿਹਾਸ ਹੈ ਸੈਂਕੜੇ ਸਾਲਾਂ ਦਾ, ਇਹ ਕਦੇ ਦਬਾਏ ਨਹੀਂ ਦਵੇ। ਪ੍ਰੇਮ ਨਾਲ ਭਾਵੇਂ ਇਹਨਾਂ ਨੂੰ ਖਰੀਦ ਲਓ, ਪਿਆਰ ਨਾਲ ਖਰੀਦ ਲਓ, ਪਰ ਜੇ ਤੁਸੀਂ ਕਹੋਗੇ ਵੀ ਦਬਾ ਕੇ ਚੁੱਪ ਕਰਾ ਦੇਾਂਗੇ, ਇਹ ਪੰਜਾਬ ਦੇ ਕਰੈਕਟਰ 'ਚ ਹੀ ਨਹੀਂ, ਸੁਭਾਅ 'ਚ ਹੀ ਹੈ ਨਹੀਂ ਗੱਲ। ਸੋ ਹੁਣ ਵੀ ਪਤਾ ਲੱਗਿਆ ਵੀ ਉਹਨਾਂ ਨੇ ਤੜਕੇ ਜਦੋਂ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਸੀ, ਆਪਣਾ ਜਿਹੜਾ ਦੂਜਾ ਜਾਬਰ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਡੰਡੇ ਡੁੰਡੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਗਵਰਨਰ ਦੇ ਵੱਲ ਜਾ ਰਹੇ ਸੀ। ਗਵਰਨਰ ਕੌਣ ਹੈ? ਸੀਐਮ ਕੌਣ ਹੈ? ਐਜੂਕੇਸ਼ਨ ਮੰਤਰੀ ਕੌਣ ਹੈ? ਸਾਡੇ ਬਣਾਏ ਹੋਏ ਨੇ। ਉਹ ਐਕਸ ਅਫੀਸ਼ੀਓ ਮੈਂਬਰ ਹੈ ਸੈਨੇਟ ਦੇ, ਬਿਨਾਂ ਚੁਣੇ ਹੋਈ ਉਹ ਮੈਂਬਰ ਵਾਲੇ ਅਧਿਕਾਰ ਹੈ। ਇਹ ਸਭ ਤੋਂ ਪਹਿਲਾਂ ਠੀਕ ਹੈ ਸੈਂਟਰ ਦੇ ਤੇ ਧਾਵਾ ਬੋਲ ਰਿਹਾ, ਜਿਹੜੀ ਆਪਣੀ ਕੇਂਦਰੀਕਰਨ ਦੀ ਨੀਤੀ ਹੈ, ਸਾਰੀ ਵਿਭਿੰਨਤਾ ਖਤਮ ਕਰਕੇ, ਸਾਰੀ ਅਧਿਕਾਰ ਜਿਹੜੇ ਵੱਧ ਅਧਿਕਾਰ ਆ ਸੂਬਿਆਂ ਦੇ ਖਤਮ ਕਰਕੇ, ਸਾਰੀਆਂ ਪਾਵਰਾਂ ਆਪਦੀ ਮੁੱਠੀ 'ਚ ਲੈਣ ਵਾਲੀ ਜਿਹੜੀ ਨੀਤੀ ਹੈ, ਮੇਨ ਕਾਰਨ ਤਾਂ ਉਹ ਬਣਿਆ ਹੋਇਆ ਜਿਹੜਾ ਇਹ ਸੈਨੇਟ ਦੀਆਂ ਚੋਣਾਂ ਨਹੀਂ ਕਰਾ ਰਹੇ। ਪਰ ਪੰਜਾਬ ਹੈ ਜਿਹੜਾ ਉਹਦਾ ਮੁੱਖ ਮੰਤਰੀ ਹੈ ਲੋਕਾਂ ਦਾ ਚੁਣਿਆ ਹੋਇਆ, ਉਹ ਕਿਵੇਂ ਬਰੀ ਹੋ ਸਕਦਾ ਹੈ? ਉਹਦਾ ਫਰਜ਼ ਹੈ, ਪੰਜਾਬ ਦਾ ਮੁੱਖ ਮੰਤਰੀ ਆ, ਜੇ ਪੰਜਾਬ ਦਾ ਕੋਈ ਅਦਾਰਾ ਖੋਇਆ ਜਾ ਰਿਹਾ। 1947 ਤੋਂ ਬਾਅਦ ਇਹ ਲਾਹੌਰ ਵਾਲੀ ਯੂਨੀਵਰਸਿਟੀ ਸੀ, ਪਹਿਲਾਂ 47 ਤੋਂ ਪਹਿਲਾਂ ਪੰਜਾਬ ਦੀ ਇੱਕੋ ਹੀ ਵੰਡ ਹੋ ਗਈ, ਤਾਂ ਯੂਨੀਵਰਸਿਟੀ ਉਹਦੀ ਕੰਟੀਨਿਊਟੀ 'ਚ ਪੰਜਾਬ ਯੂਨੀਵਰਸਿਟੀ ਬਣੀ ਹੈ। ਜਿੰਨਾ ਚਿਰ ਚੰਡੀਗੜ੍ਹ ਨਹੀਂ ਬਣਿਆ ਸੀ, ਉਹਨਾਂ ਚਿਰ ਹੁਸ਼ਿਆਰਪੁਰ ਰਿਹਾ ਇਹਦਾ ਸੈਂਟਰ। ਉਹਨੂੰ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਹੈ। ਚੰਡੀਗੜ੍ਹ ਬਣਿਆ ਪੰਜਾਬ ਦੇ ਪਿੰਡ ਜਾੜ ਕੇ ਬਣਿਆ, ਕਿਸੇ ਗਵਰਨਰ ਨੇ, ਕਿਸੇ ਮੋਦੀ ਨੇ ਨਹੀਂ ਉਹ ਦਾਨ ਦਿੱਤਾ। ਸੈਂਕੜੇ ਪਿੰਡ ਜਾੜੇ ਹੈ ਪੰਜਾਬ ਦੇ, ਫਿਰ ਚੰਡੀਗੜ੍ਹ ਬਣਿਆ। ਸੋ ਅਸੀਂ ਤਾਂ ਪੰਜਾਬੀ ਤਾਂ ਲੜ ਰਹੇ ਹਾਂ ਵੀ ਚੰਡੀਗੜ੍ਹ ਸਾਨੂੰ ਦਿਓ, ਤੁਸੀਂ ਯੂਨੀਵਰਸਿਟੀ ਵੀ ਖੋ ਰਹੇ ਹੋ। ਇਹ ਨਹੀਂ ਬਰਦਾਸ਼ਤ ਹੋਊਗਾ। ਗੋਲੀਆਂ
ਦਾ ਜਿਹੜਾ ਹੁਣੇ ਇੱਕ ਵਿਦਿਆਰਥੀ ਸਾਡੇ ਨੇ ਬੱਚੇ ਨੇ ਦੱਸਿਆ ਵੀ ਉਹ ਥਾਣੇਦਾਰ ਕੇ ਡੀਐਸਪੀ ਕਹਿੰਦਾ ਵੀ ਮੈਂ ਗੋਲੀਆਂ ਵੀ ਚਲਾਉਂਗਾ। ਉਹ ਪਹਿਲਾਂ ਨਹੀਂ ਚਲਾ ਕੇ ਦੇਖਿਆ ਤੁਸੀਂ? 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਗੋਲੀ ਚਲਾ ਕੇ ਇੱਕ ਨੌਜਵਾਨ ਮੁੰਡੇ ਦਾ ਕਤਲ ਕੀਤਾ ਸ਼ਰੇਆਮ। ਕੀ ਉਸ ਤੋਂ ਬਾਅਦ ਫਿਰ ਮੋਰਚਾ ਬੰਦ ਕਰ ਲਿਆ? ਦਿੱਲੀ ਦੇ ਵਿੱਚ 26 ਜਨਵਰੀ 2021 ਨੂੰ ਗੋਲੀਆਂ ਮਾਰ ਕੇ ਨਵਰੀਤ ਸਿੰਘ ਦਾ ਨੌਜਵਾਨ ਹੈ ਜਿਹੜਾ ਕਿਲੇ ਕੋਲੇ ਉਹ ਸ਼ਹੀਦ ਕੀਤਾ। ਕੀ 26 ਜਨਵਰੀ 2021 ਤੋਂ ਬਾਅਦ ਦਿੱਲੀ ਵਾਲਾ ਅੰਦੋਲਨ ਬੰਦ ਹੋ ਗਿਆ? ਹੋਰ ਕਿੰਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਨਾ ਨਵਰੀਤ ਨੂੰ ਕਤਲ ਕੀਤੇ ਤੋਂ ਬਾਅਦ ਦਿੱਲੀ ਵਾਲਾ ਕਿਸਾਨ ਅੰਦੋਲਨ ਬੰਦ ਹੋਇਆ, ਨਾ ਸ਼ੁਭਕਰਨ ਨੂੰ 21 ਫਰਵਰੀ ਨੂੰ ਗੋਲੀ ਨਾਲ ਕਤਲ ਕਰਨ ਤੋਂ ਬਾਅਦ ਸ਼ੰਭੂ ਖਨੌਰੀ ਬਾਰਡਰ ਵਾਲਾ ਜਿਹੜਾ ਕਿਸਾਨਾਂ ਦਾ ਮੋਰਚਾ ਉਹ ਖਤਮ ਹੋਇਆ। ਸੋ ਭਰਾਵੋ ਗੱਲ ਤਾਂ ਬਹੁਤ ਛੋਟੀ ਹੈ। ਜਿਹੜੀ ਮੰਗ ਹੈ ਤੁਹਾਡੀ ਬਈ ਜਿਹੜਾ ਸੈਨੇਟ ਹੈ ਜਿਹਨੇ ਇਹਦਾ ਸਾਰਾ ਪ੍ਰਬੰਧ ਕਰਨਾ ਉਹਦੀ ਚੋਣ ਹੋਵੇ ਜਿਹੜਾ ਪਹਿਲਾਂ ਹੁੰਦੀ ਹੈ। ਜਿਵੇਂ ਚਲੋ ਤੁਹਾਡੀ ਮਿਹਨਤ ਨੂੰ ਫਲ ਪਿਆ, ਬੂਰ ਪਿਆ, ਤੁਹਾਡੇ ਨੂੰ ਪਤਾ ਲੱਗਿਆ ਬਈ ਸੀਐਮ ਨੇ ਪੰਜਾਬ ਨੇ ਤੇ ਐਜੂਕੇਸ਼ਨ ਮਿਨਿਸਟਰ ਪੰਜਾਬ ਨੇ ਲਿਖਤਾ ਲੈਟਰ ਵੀ ਇਹਦੀ ਚੋਣ ਹੋਣੀ ਚਾਹੀਦੀ ਹੈ। ਕਿਉਂ ਵੀ ਠੀਕ ਆ ਨਾ? ਲਿਖਿਆ ਨਾ, ਕੱਲ ਆਇਆ ਲੈਟਰ। ਇਹ ਤੁਹਾਡੀ ਜਿੱਤ ਦਾ ਪਹਿਲੇ ਪੜਾਅ ਦੀ ਜਿੱਤ ਹੋ ਗਈ। ਫਾਈਨਲ ਵਿੱਚ ਜਿੱਤਣ ਵਾਲਾ ਰਹਿ ਗਿਆ। ਸੈਮੀਫਾਈਨਲ ਤੁਸੀਂ ਜਿੱਤ ਲਿਆ ਸਮਝ ਲਓ। ਦੂਜਾ ਸੈਮੀਫਾਈਨਲ ਜੇ ਜਿੱਤ ਲਿਆ ਤਾਂ ਫਾਈਨਲ ਵੀ ਜਿੱਤ ਲਾਂਗੇ। ਸੋ ਅਸੀਂ ਤਾਂ ਸਾਨੂੰ ਤਾਂ ਭਰਾਵੋ ਪਰਸੋਂ ਹੀ ਸੁਨੇਹਾ ਮਿਲਿਆ ਸੀ, ਬਾਰਡਰ ਤੋਂ ਆਇਆ ਸੀ, ਘਰਾਂ ਤੋਂ ਨਹੀਂ ਆਏ। ਆ ਜਿੰਨੇ ਭੈਣ ਆਈ ਆ, ਬਲਜੀਤ ਕੌਰ ਆ ਸਾਡੀ ਬੀਕੇ ਜੋ ਕ੍ਰਾਂਤੀਕਾਰੀ ਦੀ ਔਰਤ ਵਿੰਗ ਦੀ ਆਗੂ ਹੈ। ਸਾਰੇ ਅਸੀਂ ਕੋਈ ਪਿੱਛੋਂ ਨਹੀਂ ਆਏ ਪੰਜਾਬ ਚੋਂ, ਇੱਥੋਂ ਉੱਠ ਕੇ ਆਇਆ ਬਾਰਡਰ ਤੋਂ। ਜਦੋਂ ਪਰਸੋਂ ਸਾਨੂੰ ਸੁਨੇਹਾ ਮਿਲਿਆ ਬਈ 13 ਤਰੀਕ ਨੂੰ ਜੋ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ, ਵਿਦਿਆਰਥੀ ਜਥੇਬੰਦੀਆਂ ਦੇ ਆਧਾਰ ਤੇ ਇੱਕ ਸੈਨੇਟ ਮੈਂਬਰ ਦੇ ਆਧਾਰ ਤੇ ਕਮੇਟੀ ਚਲਾ ਰਹੀ ਹੈ, ਉਹ ਕਿਸਾਨਾਂ ਦੀ ਹਮਾਇਤ ਉਡੀਕਦੇ ਹੈ। ਸਾਨੂੰ ਪਰਸੋਂ ਸੁਨੇਹਾ ਮਿਲਿਆ। ਪਰਸੋਂ ਸਾਡੀ ਭੈਣ ਹੈ ਸੁਖਵਿੰਦਰ ਕੌਰ, ਸਾਡੀ ਜਨਰਲ ਸਕੱਤਰ ਹੈ ਪੰਜਾਬ ਦੀ ਬੀਕੇ ਜੋ ਕ੍ਰਾਂਤੀਕਾਰੀ ਦੀ, ਉਹਨੇ ਸੁਨੇਹਾ ਦਿੱਤਾ ਵੀ ਮੈਂ ਤਾਂ ਬਠਿੰਡੇ ਆ, ਪ੍ਰਧਾਨ ਜੀ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਆਉਣਾ। ਆ ਸਾਡੀ ਸੰਕੇਤਕ ਹਾਜ਼ਰੀ ਆ। ਕੋਈ ਐ ਨਾ ਸਮਝ ਲਓ ਵੀ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਲਿਆਇਆ, ਬਾਰਡਰ ਤੋਂ ਹੀ ਉੱਠ ਕੇ ਆਏ ਲੜਾਈ ਵਾਲੇ ਤੋਂ। ਸੋ ਮੈਂ ਟਾਈਮ ਪਹਿਲਾਂ ਕਿਹਾ ਵੀ ਸਾਰਿਆਂ ਦਾ ਸੀਮਿਤ ਹੈ। ਮੈਂ ਤਾਂ ਸਮਝ ਲਓ ਵੀ 70 ਸਾਲ ਦਾ ਹੋ ਗਿਆ। ਤੁਸੀਂ ਮੇਰੀ ਤੀਜੀ ਪੁਸਤ ਹੈ, ਸੈਕੰਡ ਪੁਸਤ ਹੈ ਜਿਹੜੇ ਸਾਡੇ 40 ਸਾਲ ਵਾਲੇ ਹੈ। ਤੁਸੀਂ 20-25 ਵਾਲੇ ਮੇਰੀ ਤੀਜੀ ਪੁਸਤ ਹੈ। ਮੈਂ ਤਾਂ ਹੁਣ ਐ ਸਮਝ ਲਓ ਵੀ ਹੁਣ ਤਾਂ ਉਮਰ ਦੇ ਲਿਹਾਜ਼ ਨਾਲ ਰਿਟਾਇਰਮੈਂਟ ਵਾਲੀ ਪੋਜੀਸ਼ਨ 'ਚ ਹੈ ਮੈਂ। ਪਰ ਪੰਜਾਬੀ ਕਹਿੰਦੇ ਹੁੰਦੇ ਕਦੇ ਬੁੜੇ ਨਹੀਂ ਹੁੰਦੇ। ਬੁੜੇ ਸਰੀਰਕ ਤੌਰ ਤੇ ਜੇ ਅੰਦਰੋਂ ਜਦੋਂ ਬੁੜਾ ਹੁੰਦਾ ਨਾ ਬੰਦਾ, ਮਨ ਬੜਾ ਹੁੰਦਾ, ਸੋਚ ਬੁੜੀ ਹੁੰਦੀ ਆ, ਜਦੋਂ ਉਦੋਂ ਬੁੜਾ ਹੁੰਦਾ। ਉਹ ਪੰਜਾਬੀਆਂ ਦਾ ਸਾਨੂੰ ਆਸ਼ੀਰਵਾਦ ਆ, ਪੰਜਾਬੀਆਂ ਨੂੰ ਸਾਡੇ ਗੁਰੂਆਂ ਦਾ, ਸਾਡੇ ਗਦਰੀ ਬਾਬਿਆਂ ਦਾ, ਸਾਡੇ ਭਗਤ ਸਰਾਭਿਆਂ ਦਾ ਸਾਨੂੰ ਆਸ਼ੀਰਵਾਦ ਆ। ਸਾਨੂੰ ਥਾਪੜਾ ਲੜਨ ਦਾ, ਹਰ ਹਾਲਤ ਦੇ ਵਿੱਚ ਲੜਨ ਦਾ। ਸੋ ਇਸ ਕਰਕੇ ਪੰਜਾਬੀ ਜਿਹੜੇ ਉਹ ਵਿਰਸੇ ਨਾਲ ਜੁੜੇ ਹੋਏ, ਕਦੇ ਬੁੜੇ ਨਹੀਂ ਹੁੰਦੇ। ਅਸੀਂ ਨਾਲ ਖੜਾਂਗੇ, ਪਰਨ ਕਰਕੇ ਜਾਂਦੇ ਆ। ਜਿੰਨਾ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ, ਚੋਣ ਨਹੀਂ ਹੁੰਦੀ। ਜਦੋਂ ਵੀ ਤੁਸੀਂ ਸਾਨੂੰ ਸੱਦੋਗੇ ਅਸੀਂ ਆਵਾਂਗੇ। ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਾਬਾਦ ਜ਼ਿੰਦਾਬਾਦ। ਸਰਜੀਤ ਸਿੰਘ ਫੂਲ ਸਾਹਿਬ ਦਾ ਤਾਂ ਕਿਸਾਨ ਯੂਨੀਅਨਾਂ ਇੱਕ ਆਪਾਂ ਕਹਿ ਦਈਏ ਸਰਕਾਰ ਨੂੰ ਵੱਡੀ ਵੰਗਾਰ ਦੀ ਫੌਜ 'ਚ ਖੜੀਆਂ, ਤਾਂ ਇੱਥੇ ਆਏ ਆ ਤਾਂ ਸਾਨੂੰ ਵੀ ਹੌਸਲਾ ਮਿਲਿਆ। ਹੁਣ ਮੈਂ ਅੱਗੇ ਡਾਕਟਰ ਅਮਨਦੀਪ ਕੌਰ ਢੋਲੇਵਾਲ ਨੂੰ ਕਹੂੰਗਾ ਕਿ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਦਿਲੋਂ ਸਲੂਟ ਕਰਦੀ ਹਾਂ ਕਿ ਪੰਜਾਬ ਨੂੰ, ਪੰਜਾਬੀਅਤ ਨੂੰ, ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਜੋ ਤੁਸੀਂ ਇਕੱਠੇ ਹੋਏ ਹੋ, ਉਹ ਲੜਾਈ ਕੱਲੀ ਤੁਹਾਡੀ ਨਹੀਂ ਹੈਗੀ। ਸਾਡੇ ਸਾਰੇ ਜਿਹੜੇ ਲੋਕ ਪਾਵਰ ਦੇ ਵਿੱਚ ਨੇ ਉਹ ਪਾਵਰਫੁਲ ਨਹੀਂ ਹੈਗੇ। ਸਾਡੇ ਲੋਕ ਨੇ ਜਿਹੜੇ, ਲੋਕਾਂ ਦਾ ਇੱਕ ਹੈ ਜਿਹੜਾ, ਵੀ ਦਾ ਪੀਪਲ, ਵੀ ਆਰ ਪਾਵਰਫੁਲ। ਅਸੀਂ ਚੁਣ ਕੇ ਬਿਠਾਉਨੇ ਆ ਤੁਹਾਨੂੰ ਉੱਥੇ, ਤੇ ਤੁਸੀਂ ਸਾਡੇ ਉੱਤੇ ਰੂਲ ਐਦਾਂ ਥੱਪ ਨਹੀਂ ਸਕਦੇ। ਸਾਨੂੰ ਪਤਾ ਸਾਡੇ ਅਧਿਕਾਰ ਕੀ ਨੇ ਤੇ ਸਾਨੂੰ ਪੰਜਾਬੀਆਂ ਨੂੰ ਉਹਦੇ ਲਈ ਲੜਨਾ ਆਉਂਦਾ ਹੈ। ਇਹ ਡੀਸੈਂਟਰਲਾਈਜੇਸ਼ਨ ਜਿਹੜੀ ਹੋ ਰਹੀ ਹੈ ਯੂਨੀਵਰਸਿਟੀਆਂ ਦੀ, ਇਹ ਸਾਰੇ ਕੱਲਾ ਪੰਜਾਬ ਦਾ ਨਹੀਂ ਹੈ। ਪੰਜਾਬੀ ਤਾਂ ਲੜ ਰਹੇ ਨੇ, ਬਾਕੀ ਸਾਡੇ ਦੇਸ਼ ਦੇ ਵਿੱਚ ਉਹ ਮੰਨੀ ਜਾ ਰਹੇ ਨੇ, ਲੜ ਨਹੀਂ ਰਹੇ। ਸਾਨੂੰ ਪੰਜਾਬੀਆਂ ਨੂੰ ਗੁੜਤੀ ਮਿਲੀ ਹੈ ਲੜਨ ਦੀ ਸ਼ੁਰੂ ਤੋਂ।
ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਸਾਨੂੰ ਪੰਜਾਬੀਆਂ ਨੂੰ ਜਿੰਨਾ ਦੱਬਿਆ ਜਾਊਗਾ, ਅਸੀਂ ਆਪਣੇ ਹੱਕਾਂ ਦੇ ਲਈ ਉਹਨਾਂ ਜ਼ੋਰ ਦੀ ਉੱਠਾਂਗੇ ਤੇ ਆਪਣੇ ਹੱਕ ਲੈ ਕੇ ਕਿਵੇਂ ਮੁੜਦੇ ਆ ਇਹਦਾ ਤੁਸੀਂ ਪ੍ਰਤੱਖ ਪ੍ਰਮਾਣ ਦੇਖਿਆ। ਜਿਹੜਾ ਕਿਸਾਨ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ 2.5 ਸਾਲ, ਪੂਰਾ ਮੀਡੀਆ, ਸਾਰਾ ਕਾਰਪੋਰੇਟ ਮੋਦੀ ਦੇ ਨਾਲ ਸੀ, ਪ੍ਰਚਾਰਿਆ ਜਾ ਰਿਹਾ ਸੀ ਦੇਸ਼ ਵਿਦੇਸ਼ ਦੇ ਵਿੱਚ ਕਿ ਇਹਨਾਂ ਦੀ ਜਿੱਤ ਨਹੀਂ ਹੋਣੀ, ਮੋਦੀ ਕਦੇ ਨਹੀਂ ਝੁਕਦਾ, ਇਹਦਾ ਐਨੇ ਇੰਚ ਦਾ ਛਾਤੀ ਹੈ। ਤੁਸੀਂ ਦੇਖਿਆ ਸਾਡੇ ਗੁਰੂ ਨਾਨਕ ਦੇਵ ਜੀ ਦਾ ਹੁਣ ਦੁਬਾਰਾ ਪੁਰਬ ਆ ਰਿਹਾ 15 ਤਰੀਕ ਨੂੰ, ਕਿਵੇਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਕੱਲਾ ਬਿੱਲ ਨਹੀਂ ਵਾਪਸ ਲਿੱਤਾ, ਮਾਫੀ ਮੰਗੀ, ਮੇਰੇ ਤੋਂ ਗਲਤੀ ਹੋ ਗਈ। ਤਾਂ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹਦੇ ਕੋਲ ਬੜੇ ਹੱਥਕੰਡੇ ਹੁੰਦੇ ਨੇ। ਕਿਸਾਨ ਅੰਦੋਲਨ ਨੂੰ ਵੀ ਖੰਡਾਉਣ ਦੇ ਬੜੇ ਤਰੀਕੇ ਇਹਨਾਂ ਨੇ ਉਦੋਂ ਕੀਤੇ ਤੇ ਤੁਹਾਨੂੰ ਵੀ ਖੰਡਾਉਣ ਦੇ, ਕਿਉਂਕਿ ਤੁਹਾਡੇ 'ਚ ਜੋਸ਼ ਹੈ, ਜੋਸ਼ ਦੇ ਨਾਲ ਨਾਲ ਹੋਸ਼ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਉਹ ਪੱਗ ਨੂੰ ਹੱਥ ਨਹੀਂ ਲਾਉਣਾ ਵੀਰ, ਪੱਗ ਤੁਹਾਡੇ ਬੰਨੀ ਹੈ। ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਉਹ ਪੱਗ ਨੂੰ ਹੱਥ ਨਹੀਂ ਲਾਉਣਾ ਵੀਰ, ਪੱਗ ਤੁਹਾਡੇ ਬੰਨੀ ਹੈ। ਹਾਂਜੀ